ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाबर्ज मैं हाँ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਹੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਗੱਲਬਾਤ ਕਰਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आनू प्रोग्राम सचो सच विच बहुत शुक्रिया जी। डॉक्टर साहब अज 10 जनवरी 2020 28 को नानकशाही संमत 551 का दिन है। तो डॉक्टर साहब प्रोग्राम शुरू करने तो पहला असीं हमेशा तरह अपने दर्शकों के ਸਰੋਤਿਆਂ ਦਾ ਅਸੀਂ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, आरसीएन केबल, बेल केबल इन कैनेडा, roku, जादू बॉक्स, शावा, फेसबुक, TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਅਸੀਂ ਐਂਡ ਵਾਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ। ਅਸੀਂ ਸਭ ਤੋਂ ਪਹਿਲਾਂ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਤੁਹਾਨੂੰ ਸਭ ਨੂੰ ਹੈਪੀ ਵੀਕਐਂਡ ਕਹਿੰਦੇ ਹਾਂ। ਜਿਉਂਦੇ ਰਹੋ, ਹੱਸਦੇ ਰਹੋ, ਵਸਦੇ ਰਹੋ ਤੇ TV 84 ਦੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ। ਥੈਂਕ ਯੂ ਸੋ ਮਚ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਜੋ ਅੱਜ ਦਾ ਪਹਿਲਾ ਆਪਣਾ ਅਹਿਮ ਇਸ਼ੂ ਹੈ ਉਸ ਬਾਰੇ ਤੁਹਾਡੀਆਂ ਕੀ ਵਿਚਾਰਾਂ ਨੇ? ਦੇਖੋ, ਜਦੋਂ ਦੂਸਰਾ ਸੰਸਾਰ ਯੁੱਧ ਸੈਕੰਡ ਵਰਲਡ ਵਾਰ ਖਤਮ ਹੋਇਆ, ਜ਼ਾਹਰ ਹੈ ਕਿ 1939 ਤੋਂ 1945 ਤੱਕ ਇਸ 6 ਸਾਲ ਦੇ ਪੀਰੀਅਡ 'ਚ ਕਰੋੜਾਂ ਲੋਕ ਮਾਰੇ ਗਏ, ਕਰੋੜਾਂ। ਬਿਲਕੁਲ। ਔਰ ਸਾਰੀ ਦੁਨੀਆ ਇੱਕ ਕਿਸਮ ਦੇ ਨਾਲ ਤਬਾਹੀ ਦੇ ਮੁਹਾਨੇ ਤੇ ਖੜੀ ਸੀ। ਔਰ ਪਹਿਲੀ ਵਾਰ ਸੀ ਕਿ ਅਮਰੀਕਾ ਨੇ ਆਪਣੀ ਐਟੋਮਿਕ ਪਾਵਰ ਇਸਤੇਮਾਲ ਕੀਤੀ। ਹੀਰੋਸ਼ੀਮਾ, ਨਾਗਾਸਾਕੀ, ਦੋ ਵਸਦੇ ਰਸਤੇ ਸ਼ਹਿਰ ਜਿਹੜੇ ਨੇ ਉਹ ਬਿਲਕੁਲ ਨਾ ਸਿਰਫ ਖਾਕ 'ਚ ਮਿਲਾ ਦਿੱਤੇ, ਪਰ ਜਿਹੜੀ ਐਟੋਮਿਕ ਰੇਡੀਏਸ਼ਨ ਹੈ ਉਸ ਦਾ ਅਸਰ ਅੱਜ ਵੀ, ਜਦੋਂ ਕਿ ਇਸ ਵਾਕਿਆ ਨੂੰ ਲਗਭਗ 75 ਸਾਲ ਹੋ ਗਏ ਨੇ, ਅੱਜ ਵੀ ਦੇਖਿਆ ਜਾ ਸਕਦਾ ਹੈ। ਕਿਉਂਕਿ ਜਿਹੜਾ ਐਟੋਮਿਕ ਇਹ ਸਾਰਾ ਪਾਰਟ ਹੁੰਦਾ ਹੈ ਜਾਂ ਅੱਜ ਮੋਰ ਸੋਫਿਸਟੀਕੇਟ, ਉਹ ਤਾਂ ਇੱਕ ਕਰੂਡ ਬੰਬ ਸੀ, ਜਹਾਜ਼ਾਂ ਦੇ ਉੱਤੇ ਲੱਦ ਕੇ ਉਹਨਾਂ ਨੂੰ ਜਿਹੜਾ ਹੈ ਉੱਥੇ ਸੁੱਟਿਆ ਗਿਆ। ਹੁਣ ਤਾਂ ਇਹਨਾਂ 70-75 ਸਾਲਾਂ 'ਚ ਇਸ ਕਿਸਮ ਦੀ ਟੈਕਨੋਲੋਜੀ, ਕੋਈ ਜਹਾਜ਼ ਉਡਾਉਣ ਦੀ ਲੋੜ ਨਹੀਂ ਹੈ। ਸੋਫਿਸਟੀਕੇਟ ਮਿਸਲ ਸਿਸਟਮ ਹੈ ਔਰ ਦੁਨੀਆ ਦੇ 7-8 ਦੇਸ਼ ਜਿਹੜੇ ਨੇ ਉਹਨਾਂ ਦੇ ਕੋਲ ਉਹਦਾ ਡਿਲੀਵਰੀ ਸਿਸਟਮ ਹੈ। ਉਸ ਦੇ ਉੱਤੇ ਹੀ ਨਿਊਕਲੀਅਰ ਵਾਰਹੈਡ ਲਗਾਏ ਜਾਂਦੇ ਨੇ ਔਰ ਹਜ਼ਾਰਾਂ ਜਿਹੜੇ ਨੇ ਨਿਊਕਲੀਅਰ ਵਾਰਹੈਡ ਜੇ ਇਹਨਾਂ 8 ਮੁਲਕਾਂ ਦੇ ਅਕਾਊਂਟ ਕੀਤੇ ਜਾਣ ਤੇ ਉਹ ਪਲੈਨਟ ਨੂੰ ਟੋਟਲੀ ਵਿਦਨ ਮਿੰਟਸ ਡਿਸਟਰੋਏ ਕਰਨ ਦੀ ਸਮਰੱਥਾ ਰੱਖਦੇ ਨੇ। ਲੇਕਿਨ ਸੈਕੰਡ ਵਰਲਡ ਵਾਰ ਨੇ ਇੱਕ ਗੱਲ ਵਾਜ਼ਿਆ ਕੀਤੀ, ਕਿਉਂਕਿ ਦੋਨੋਂ ਹੀ ਵਰਲਡ ਵਾਰ ਯੂਰਪੀਅਨ ਕੰਟਰੀਜ਼ ਨੇ ਸ਼ੁਰੂ ਕੀਤੇ। ਬੇਸ਼ੱਕ ਬਾਅਦ ਦੇ ਵਿੱਚ ਏਸ਼ੀਆ, ਅਫਰੀਕਾ, ਆਸਟ੍ਰੇਲੀਆ ਸਾਰੇ ਕੰਟੀਨੈਂਟ ਘੜੀਸੇ ਗਏ ਕਿ ਨਹੀਂ, ਅਸੀਂ ਹੁਣ ਕੋਈ ਨਾ ਕੋਈ ਐਸੀ ਬਾਡੀ, ਹਾਲਾਂਕਿ ਲੀਗ ਆਫ ਨੇਸ਼ਨਸ ਪਹਿਲਾਂ ਵੀ ਐਗਜ਼ਿਸਟ ਕਰਦੀ ਸੀ ਫਸਟ ਵਰਲਡ ਵਾਰ ਤੋਂ ਬਾਅਦ ਵੀ, ਲੇਕਿਨ ਉਹਦੇ ਕੋਈ ਦੰਦ ਵੀ ਨਹੀਂ ਸੀ ਔਰ ਲੀਗ ਆਫ ਨੇਸ਼ਨਸ ਟੋਟਲੀ ਨਾਕਾਮਯਾਬ ਰਹੀ ਕਿ 1919 ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਈਵਨ ਲੈਸ ਦੈਨ 30 ਇਅਰਸ ਦੇ ਵਿੱਚ ਦੂਸਰਾ ਵਰਲਡ ਵਾਰ ਹੋਇਆ। ਸੋ ਯੂਨਾਈਟਿਡ ਨੇਸ਼ਨਸ ਦਾ ਜਨਮ ਇਹਦੇ 'ਚੋਂ ਹੋਇਆ। ਜ਼ਾਹਰ ਹੈ ਮੁੱਢਲੇ ਤੌਰ ਤੇ ਇਹਦੇ 50 ਮੈਂਬਰ ਸੀ। 1948 'ਚ ਜਿਹੜਾ 10 ਦਸੰਬਰ ਨੂੰ ਸੈਨ ਫਰਾਂਸਿਸਕੋ 'ਚ ਯੂਨਾਈਟਿਡ ਨੇਸ਼ਨਸ ਆਰਗੇਨਾਈਜੇਸ਼ਨ, ਉਦੋਂ UNO ਕਹਿੰਦੇ ਸੀ, ਹੌਲੀ ਹੌਲੀ ਉਹ ਡ੍ਰੌਪ ਕਰ ਦਿੱਤਾ, ਹੁਣ ਕੱਲਾ ਯੂਨਾਈਟਿਡ ਨੇਸ਼ਨਸ ਕਿਹਾ ਜਾਂਦਾ ਹੈ। 50 ਦੇਸ਼ਾਂ ਨੇ ਚਾਰਟਰ ਆਫ ਹਿਊਮਨ ਰਾਈਟਸ ਜਿਹੜਾ ਉਹ ਐਲਾਨਿਆ। ਅੱਜ 193 ਦੇਸ਼ ਯੂਨਾਈਟਿਡ ਨੇਸ਼ਨਸ ਦੇ ਮੈਂਬਰ ਨੇ। ਇੱਥੇ ਹੀ ਨਿਊਯਾਰਕ ਦੇ ਵਿੱਚ ਉਹਨਾਂ ਦਾ ਹੈੱਡਕੁਆਰਟਰ ਹੈ। ਔਰ ਇਸ ਸਾਰੇ ਤੋਂ ਬਾਅਦ ਫਿਰ ਇਹਨਾਂ ਦੇ ਵੱਖਰੇ, ਜਿਵੇਂ ਜਨੀਵਾ ਦੇ ਵਿੱਚ ਹਿਊਮਨ ਰਾਈਟ ਕੌਂਸਲ ਹੈ ਔਰ ਫਿਰ ਇਹਨਾਂ ਸਾਰੇ ਸਾਲਾਂ ਦੇ ਵਿੱਚ ਜਨੀਵਾ ਪ੍ਰੋਟੋਕੋਲਸ ਆਏ, ਰਿਫਿਊਜੀ ਪ੍ਰੋਟੋਕੋਲਸ ਆਏ, ਕਿਵੇਂ ਡਿਸਪਲੇਸ ਲੋਕਾਂ ਦੇ ਨਾਲ ਡੀਲ ਕਰਨਾ ਹੈ, ਕਨਵੈਨਸ਼ਨਸ ਆਈਆਂ। ਸੋ ਕੁੱਲ ਮਿਲਾ ਕੇ ਅਸੀਂ ਦੇਖਦੇ ਹਾਂ ਵੀ ਇਹ ਲੱਗਦਾ ਸੀ ਕਿ ਯੂਨਾਈਟਿਡ ਨੇਸ਼ਨਸ ਹੋਣ ਚਾਣ ਤੋਂ ਬਾਅਦ ਔਰ ਜਿਹੜੀ ਸੈਕੰਡ ਵਰਲਡ ਵਾਰ ਦੀ ਜਾਂ ਉਸ ਤੋਂ ਪਹਿਲਾਂ ਫਸਟ ਵਰਲਡ ਵਾਰ ਦੀ ਤਬਾਹੀ ਵੀ ਹੈ ਕਿ ਦੁਨੀਆ ਨੇ ਕੁਛ ਅਕਲ ਦੀ ਦਵਾਈ ਖਾਧੀ ਹੈ ਔਰ ਯੂਰਪੀਅਨ ਪਾਵਰਸ ਇਹ ਦੇਖਣਗੀਆਂ ਕਿ ਦੇਖੋ ਜਿਹੜਾ UN ਦਾ ਚਾਰਟਰ ਹੈ ਜਾਂ ਜੇ ਬੇਸਿਕਲੀ ਅਸੀਂ ਹਰ ਮਜ਼ਹਬ ਦੇ ਹਵਾਲੇ ਨਾਲ ਗੱਲ ਕਰੀਏ ਤੇ ਅਦਲ
ਜਾਂ ਜਸਟਿਸ ਜਾਂ ਇਨਸਾਫ ਜਿਹੜੇ ਲਫ਼ਜ਼ ਆਡਡ ਅਸੀਂ ਇਸਤੇਮਾਲ ਕਰਦੇ, ਬਿਲਕੁਲ ਇਹ ਕੋਰ ਹੈ ਕਿਸੇ ਵੀ ਸੁਸਾਇਟੀ ਦਾ। ਔਰ ਜਦੋਂ ਕਿਸੇ ਨਾਲ ਵੀ ਧੱਕਾ ਹੁੰਦਾ ਹੈ, ਔਰ ਮਾਰਟਨ ਲੂਥਰ ਕਿੰਗ ਜਿਹੜਾ ਬਹੁਤ ਵੱਡਾ ਅਫਰੀਕਨ ਅਮਰੀਕਨਸ ਦਾ ਲੀਡਰ ਹੋਇਆ ਹੈ, ਨੋਬਲ ਪ੍ਰਾਈਜ਼ ਵੀ ਉਹਨੂੰ ਦਿੱਤਾ ਹੈ, ਬਾਅਦ 'ਚ ਭਾਵੇਂ ਜਿਹੜਾ ਉਸ ਦਾ ਅੰਤ ਵੀ ਇੱਥੋਂ ਦੀਆਂ ਹੀ ਏਜੰਸੀਆਂ ਨੇ, ਮੈਲਕਮ ਐਕਸ ਦਾ ਵੀ ਔਰ ਉਹਦਾ ਵੀ ਕੀਤਾ। ਲੇਕਿਨ ਉਹਦੀ ਇੱਕ ਕੋਟ ਬੜੀ ਇੰਪੋਰਟੈਂਟ ਹੈ ਕਿ ਜਿਹਦੇ 'ਚ ਉਹਨੇ ਕਿਹਾ ਕਿ ਵੀ ਪੀਸ ਵਿਦਆਊਟ ਜਸਟਿਸ ਹੈਜ਼ ਨੋ ਮੀਨਿੰਗ। ਬਿਲਕੁਲ। ਹੁਣ ਜਿਵੇਂ ਅਸੀਂ ਅਕਸਰ ਕਹਿੰਦੇ ਹਾਂ ਵੀ ਜੇ ਮਾਲਕ ਤੇ ਨੌਕਰ ਕਹਿੰਦਾ ਜੀ ਮੇਰੀ ਤਨਖਾਹ ਵਧਾ ਦਿਓ, ਮਾਲਕ ਕਹਿੰਦਾ ਕਿ ਵੀ ਮੈਂ ਨਹੀਂ ਵਧਾਣੀ, ਔਰ ਉਹ ਕਹਿੰਦਾ ਜੀ ਠੀਕ ਹੈ ਮੈਂ ਉਸੇ ਤਨਖਾਹ ਤੇ ਹੀ ਕੰਮ ਕਰਦਾ ਰਹਾਂਗਾ, ਫਿਰ ਤਾਂ ਪੀਸ ਬਣੀ ਹੋਈ ਹੈ। ਜੇ ਉਹ ਆਪਣੇ ਹੱਕ ਮੰਗੇਗਾ, ਜ਼ਾਹਰ ਟਕਰਾਅ ਹੋਏਗਾ ਔਰ ਉਸ ਚੋਂ ਹੀ ਭੱਜ ਦੌੜ ਵੀ ਹੋਏਗੀ, ਜਾਂ ਉਹ ਛੱਡੇਗਾ ਜਾਂ ਉਹ ਆਪਣਾ ਹੱਕ ਹਾਸਲ ਕਰੇਗਾ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਵੀ ਬੇਸ਼ੱਕ UN ਦਾ ਚਾਰਟਰ ਵੀ ਬੜਾ ਖੂਬਸੂਰਤ ਹੈ, ਬਹੁਤ ਵੱਡਾ, ਇੱਥੇ ਉਹਨਾਂ ਦਾ ਹੈੱਡਕੁਆਰਟਰ ਹੈ, ਬਜਟ ਵੀ $6 ਬਿਲੀਅਨ ਦੇ ਨੇੜੇ ਤੇੜੇ ਹੈ, ਪਰ ਇਹਦੇ ਬਾਵਜੂਦ ਕਿ ਜਿਹੜੇ ਮੁਲਕ ਇਸ ਪੀਰੀਅਡ ਦੇ ਵਿੱਚ ਬਣੇ, ਸੋਵੀਅਤ ਯੂਨੀਅਨ ਟੁੱਟਿਆ, 15 ਦੇਸ਼ ਨਿਕਲੇ, ਯੂਗੋਸਲਾਵੀਆ ਟੁੱਟਿਆ, 7-8 ਦੇਸ਼ ਨਿਕਲੇ, ਔਰ ਨਵੇਂ ਦੇਸ਼ ਜਿਵੇਂ ਬ੍ਰਿਟਨ ਸਭ ਤੋਂ ਵੱਡੀ ਕਾਲੋਨੀ ਸੀ, ਅੱਜ 60 ਦੇ ਕਰੀਬ ਦੇਸ਼ ਜਿਹੜੇ ਬ੍ਰਿਟਿਸ਼ ਕਾਮਨਵੈਲਥ ਦੇ ਥੱਲੇ, ਉਹਨਾਂ ਦੇ ਥੱਲੇ ਸੀ, ਉਹ ਇੰਡੀਪੈਂਡੈਂਟ ਮੈਂਬਰ ਬਣੇ UN ਦੇ। ਪਰ ਇਹ ਜਿਹੜੀਆਂ ਵੱਡੀਆਂ ਪਾਵਰਸ ਨੇ, ਇਹਨਾਂ ਨੇ ਆਪਣਾ ਗਲਬਾ ਕਾਇਮ ਰੱਖਿਆ। ਨਿਊਕਲੀਅਰ ਮੁੱਦੇ ਤੇ ਵੀ ਇਹਨਾਂ ਨੇ ਆਪਣਾ ਨਿਊਕਲੀਅਰ ਕਲੱਬ ਰੱਖਿਆ, 5 ਮੈਂਬਰ ਬਾਕੀਆਂ ਨੂੰ ਸ਼ੂਦਰ ਸਮਝਦੇ ਨੇ, ਨੇੜੇ ਨਹੀਂ ਲੱਗਣ ਦਿੱਤਾ। ਔਰ ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਸਿਕਿਉਰਿਟੀ ਕੌਂਸਲ ਦੇ ਵਿੱਚ ਵੀ ਵੀਟੋ ਪਾਵਰ ਜਿਹੜੀ ਸਿਰਫ 5 ਦੇਸ਼ਾਂ ਦੇ ਕੋਲ ਹੈ, ਅਮਰੀਕਾ, ਰੂਸ, ਚੀਨ, ਫਰਾਂਸ, ਇੰਗਲੈਂਡ, ਉਹਦੇ ਥੱਲੇ UN ਸਿਕਿਉਰਿਟੀ ਕੌਂਸਲ 'ਚ 194 ਮੈਂਬਰ ਜਾਂ 193 ਮੈਂਬਰ ਕੀ ਕਹਿੰਦੇ ਨੇ, ਉਹ ਇੱਕ ਮੈਂਬਰ ਵੀ ਜਿਹੜਾ ਉਹ UN ਸਿਕਿਉਰਿਟੀ ਕੌਂਸਲ ਦੇ ਵਿੱਚ ਉਹਨੂੰ ਵੀਟੋ ਕਰ ਸਕਦਾ। ਫਿਰ ਵੀ ਹੈਵਿੰਗ ਸੈਡ ਦੈਟ, ਇਹ ਇੱਕ ਪਲੇਟਫਾਰਮ ਹੈ ਜਿਹਦੇ ਤੇ ਤੁਸੀਂ ਆਪਣੀ ਗੱਲ ਕਰ ਸਕਦੇ ਹੋ। ਬਿਲਕੁਲ। ਘੱਟੋ ਘੱਟ ਜੇ ਇਮਰਾਨ ਖਾਨ ਨੇ 27 ਸਤੰਬਰ ਨੂੰ ਆਪਣੀ ਪ੍ਰੈਜੈਂਟੇਸ਼ਨ ਦਿੱਤੀ UN ਜਨਰਲ ਅਸੈਂਬਲੀ ਦੇ ਵਿੱਚ, ਜਿੱਥੇ ਅਕਸਰ ਕਿਉਂਕਿ UN ਜਨਰਲ ਅਸੈਂਬਲੀ ਦੇ ਵਿੱਚ ਜਿਹੜੇ ਦੇਸ਼ ਨੇ ਉਹ ਬਹੁਤ ਸਾਰੇ ਖੁਦ ਵਿਕਟਮ ਨੇ ਪ੍ਰੋਕਸੀ ਵਾਰ ਦਾ, ਜਾਂ ਉਹਨਾਂ ਦੀ ਐਕਸਪਲੋਇਟੇਸ਼ਨ ਹੁੰਦੀ ਹੈ, ਉੱਥੇ ਮਤੇ ਪਾਸ ਹੁੰਦੇ ਨੇ। ਫਲਸਤੀਨ ਦੇ ਮਾਮਲੇ ਤੇ ਵੀ ਹੁੰਦਾ ਹੈ, ਕਸ਼ਮੀਰ ਦੇ ਮੁੱਦੇ ਤੇ ਤਾਂ UN ਸਿਕਿਉਰਿਟੀ ਕੌਂਸਲ ਦੇ ਵੀ ਰੈਜ਼ੋਲੂਸ਼ਨ ਨੇ, ਜਾਂ ਕੋਈ ਹਿਊਮਨ ਰਾਈਟਸ ਦਾ ਇਸ਼ੂ ਆਉਂਦਾ। ਲੇਕਿਨ ਅਲਟੀਮੇਟਲੀ ਉੱਤੇ 5 ਬ੍ਰਾਹਮਣ ਬੈਠੇ ਹੋਏ ਨੇ, ਇਹ ਜਿਹੜੇ ਸਿਕਿਉਰਿਟੀ ਕੌਂਸਲ ਦੇ, ਇਹ ਉਹਨੂੰ ਵੀਟੋ ਕਰ ਦਿੰਦਾ। ਉਹਦੀ ਕੋਈ ਵਕਤ ਹੀ ਨਹੀਂ ਰਹਿੰਦੀ ਅਦਰ ਦੈਨ ਕਿ ਤੁਹਾਡੇ ਰੈਕਡ ਤੇ ਹੁੰਦਾ ਹੈਗਾ ਜੀ UN ਜਨਰਲ ਅਸੈਂਬਲੀ ਨੇ ਪਾਸ ਕਰ ਦਿੱਤਾ। ਹੁਣ ਅਸੀਂ ਦੇਖਦੇ ਹਾਂ ਵੀ ਕਸ਼ਮੀਰ ਦਾ ਮੁੱਦਾ, 5 ਅਗਸਤ ਨੂੰ ਆਈਨੀ ਗੁੰਡਾਗਰਦੀ ਕਰਦੇ ਆ, ਰਾਜ ਸਭਾ ਚੋਂ ਅਮਿਤ ਸ਼ਾਹ ਇੱਕ ਸੜਿਆ ਜਿਹਾ ਕਾਗਜ਼ ਉਹਦੇ ਹੱਥ 'ਚ ਹੈ, ਉਹ ਲੈ ਕੇ ਆਉਂਦਾ ਕਿ ਜੀ ਉੱਥੇ ਅਸੀਂ ਉਹਨੂੰ ਐਬਰੋਗੇਟ ਕਰ ਦਿੱਤਾ, ਤੁਹਾਡੀ 70 ਸਾਲ ਦੀ ਕਮਿਟਮੈਂਟ ਜਿਹੜੀ ਹੈ ਉਹ ਹਵਾ 'ਚ ਚਲੀ ਜਾਂਦੀ ਹੈ। ਲੋਕ ਸਭਾ ਵੀ ਉਹਨੂੰ ਅਗਲੇ ਦਿਨ ਪਾਸ ਕਰ ਦਿੰਦੀ ਹੈ। ਔਰ ਪਿਛਲੇ ਇਹਨਾਂ ਸਾਰੇ ਹੀ 5 ਮਹੀਨੇ ਤੋਂ ਜ਼ਿਆਦਾ ਤੋਂ ਕਸ਼ਮੀਰ ਨੂੰ ਜਿਹੜਾ ਹੈ ਉਹਨਾਂ ਨੇ ਇੱਕ ਖੁੱਲੀ ਜੇਲ੍ਹ ਬਣਾਇਆ ਹੋਇਆ, ਬੇਸਿਕ ਰਾਈਟਸ ਲੋਕਾਂ ਦੇ ਖੋਏ ਹੋਏ ਨੇ, ਕਨਸਟੀਟਿਊਸ਼ਨਲੀ ਵੀ ਜਿਹੜਾ ਉਹਨਾਂ ਨੇ ਵਾਇਓਲੇਟ ਕੀਤਾ ਆਪਣੇ ਕਨਸਟੀਟਿਊਸ਼ਨ ਨੂੰ, UN ਚਾਰਟਰ ਨੂੰ ਵਾਇਓਲੇਟ ਕੀਤਾ, ਸਿਕਿਉਰਿਟੀ ਕੌਂਸਲ ਰੈਜ਼ੋਲੂਸ਼ਨਸ ਨੂੰ ਵਾਇਓਲੇਟ ਕੀਤਾ, ਇੰਟਰਨੈਸ਼ਨਲ ਲਾਅ ਨੂੰ ਵਾਇਓਲੇਟ ਕੀਤਾ। ਹੁਣ ਜ਼ਾਹਰ ਹੈ ਕਿ ਵੀ ਪਾਕਿਸਤਾਨ ਉਹਦੇ 'ਚ ਇੱਕ ਧਿਰ ਸੀ, ਔਰ ਉਹ ਧਿਰ ਬਣਾਉਣ 'ਚ ਵੀ ਜਦੋਂ ਅਸੀਂ ਦੇਖਦੇ ਹਾਂ ਵੀ ਖੁਦ ਜਵਾਹਰ ਲਾਲ ਨਹਿਰੂ ਕਸ਼ਮੀਰ ਦਾ ਕੇਸ UN ਸਿਕਿਉਰਿਟੀ ਕੌਂਸਲ 'ਚ ਲੈ ਕੇ ਗਿਆ 48, ਜਦੋਂ ਭਾਰਤ ਔਰ ਪਾਕਿਸਤਾਨ ਦੀ ਫੌਜ ਆਮੋ ਸਾਹਮਣੇ ਆ ਗਈ। ਹੁਣ ਉਸ ਸਾਰੇ ਦੇ ਬਾਵਜੂਦ ਕਿ UN ਸਿਕਿਉਰਿਟੀ ਕੌਂਸਲ ਨੇ UN ਦੇ ਰੈਕਡ ਜਾਂ ਉਹਨਾਂ ਦੇ ਜਿਹੜੇ ਨਕਸ਼ੇ ਦੇ ਵਿੱਚ ਇਹ ਡਿਸਪਿਊਟਡ ਟੈਰੀਟਰੀ ਹੈ, ਝਗੜੇ ਵਾਲਾ ਖਿੱਤਾ ਹੈ, ਔਰ ਇਹ ਕਿਹਾ ਗਿਆ ਸੀ ਉਹਨਾਂ ਦੇ ਰੈਜ਼ੋਲੂਸ਼ਨ ਦੇ ਵਿੱਚ ਕਿ ਦੋਨੋਂ ਮੁਲਕ ਅਲਟੀਮੇਟਲੀ ਆਪਣੀਆਂ ਫੌਜਾਂ 1/3 ਕਸ਼ਮੀਰ ਪਾਕਿਸਤਾਨ ਦੇ ਕੋਲ ਹੈ, ਜਿਹਨੂੰ ਆਜ਼ਾਦ ਕਸ਼ਮੀਰ ਕਿਹਾ ਜਾਂਦਾ ਹੈ, 2/3 ਭਾਰਤ ਦੇ ਕੋਲ ਹੈ, ਹੁਣ ਤਾਂ ਲਗਭਗ 20-22% ਟੈਰੀਟਰੀ ਚਾਈਨਾ ਦੇ ਕੋਲ ਹੈ। ਔਰ ਇਹ ਉਸ ਮਤੇ ਦਾ ਕਰਕਸ ਸੀ ਕਿ ਫੌਜਾਂ ਵਾਪਸ ਹਟਾਉਣਗੇ ਔਰ ਲੋਕ ਡਿਸਾਈਡ ਕਰਨਗੇ ਕਿ ਉਹਨਾਂ ਨੇ ਭਾਰਤ ਔਰ ਪਾਕਿਸਤਾਨ 'ਚੋਂ ਕਿਹਨੂੰ ਜੁਆਇਨ ਕਰ। ਇਹਨੂੰ ਪਲੇਬਿਸਾਈਟ ਲਫ਼ਜ਼ ਕਿਹਾ ਜਾਂਦਾ, ਅੱਜ ਜ਼ਿਆਦਾ ਰੈਫਰੈਂਡਮ ਇਸਤੇਮਾਲ ਹੁੰਦਾ ਹੈ ਜਾਂ ਰਾਏ ਸ਼ੁਮਾਰੀ ਅਸੀਂ ਕਹਿੰਦੇ। ਹੁਣ ਜ਼ਾਹਰ ਹੈ ਔਰ UN ਦੇ ਆਬਜ਼ਰਵਰ ਉੱਥੇ ਬੈਠੇ ਹੋਏ ਨੇ, ਇਸੇ ਲਾਈਨ ਦੇ ਉੱਤੇ ਹੀ ਗੱਲਬਾਤ ਚੱਲਦੀ ਰਹੀ। ਪਰ ਜਿਹੜਾ ਭਾਰਤ ਨੇ ਇਸ ਕਿਸਮ ਦਾ ਕਦਮ ਚੁੱਕਿਆ, ਜ਼ਾਹਰਾ ਤੌਰ 'ਤੇ ਪਾਕਿਸਤਾਨ ਨੇ ਜਿੱਥੇ ਵੀ ਉਹਨੂੰ ਕੋਈ ਮੌਕਾ ਮਿਲਦਾ ਹੈ ਉਹ ਉਸ ਪਲੇਟਫਾਰਮ ਨੂੰ ਇਸਤੇਮਾਲ ਕਰਦਾ ਹੈ। ਹੋਰ ਕਸ਼ਮੀਰੀਆਂ ਦੀ ਆਵਾਜ਼ ਕਿਹਨੇ ਚੁੱਕਣੀ ਹੈ? ਜਿਹੜਾ ਇਹਨਾਂ ਦਾ ਇਸਲਾਮਿਕ ਉਮਾ ਸੀ, ਉਹਨਾਂ ਦੇ 57 ਦੇਸ਼ ਮਲੇਸ਼ੀਆ ਔਰ ਟਰਕੀ ਨੂੰ ਛੱਡ ਕੇ ਬਾਕੀ ਤਾਂ ਸ਼ੇਖ ਜਿਹੜੇ ਨੇ ਉਹ ਸਾਊਦੀ ਅਰੇਬੀਆ ਹੋਏ, UAE ਹੋਏ, ਦੂਸਰੇ ਹੋਏ,
ਉਹਨਾਂ ਦੇ ਆਪਣੇ ਇਕਨੋਮਿਕਲ ਇੰਟਰਸਟ ਇੰਡੀਆ ਨਾਲ ਜੁੜੇ ਹੋਏ ਨੇ। ਜੀ। ਸੋ ਜ਼ਾਹਰ ਹੈ ਵੀ ਵੱਡਾ ਜਿਹੜੀ ਔਰ ਉਹਦੇ 'ਚ ਕੋਈ ਫਰਕ ਨਹੀਂ ਪੈਂਦਾ ਵੀ ਕਿਹਨੇ ਕੀ ਤਕਰੀਰ ਕੀਤੀ, ਲੇਕਿਨ ਫਿਰ ਵੀ ਇੱਕ ਪਲੇਟਫਾਰਮ ਹੈ। ਔਰ ਪਿਛਲੇ ਦਿਨਾਂ 'ਚ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕੌਂਸਲ ਦੀ ਇੱਕ ਗੈਦਰਿੰਗ ਸੀ, ਇੱਕ ਉਹਨਾਂ ਦੀ ਮੀਟ ਸੀ, ਜਿਹਦੇ 'ਚ ਉਹਨਾਂ ਦੀ ਡਿਸਕਸ਼ਨ ਸੀ ਮੇਨਟੇਨੈਂਸ ਆਫ ਇੰਟਰਨੈਸ਼ਨਲ ਪੀਸ ਐਂਡ ਸਿਕਿਉਰਿਟੀ ਅਪਹੋਲਡਿੰਗ ਦਾ UN ਚਾਰਟਰ। ਹੁਣ ਕਿਉਂਕਿ UN ਚਾਰਟਰ ਬੇਸ ਹੈ ਕਿ ਨੇਸ਼ਨ ਇੱਕ ਦੂਜੇ ਨਾਲ ਕਿਵੇਂ ਕੰਮ ਡੀਲ ਕਰਨਗੇ, ਮੁਲਕਾਂ ਦੀ ਸੋਵਰਨਿਟੀ ਅਮਰੀਕਾ ਨੇ ਸਭ ਤੋਂ ਜ਼ਿਆਦਾ ਵਾਇਲੇਟ ਕੀਤੀ ਹੈ। ਜੀ 2003 ਦੇ ਵਿੱਚ ਇਰਾਕ 'ਚ ਜਿਹੜਾ ਹੈ ਉਹਨਾਂ ਦੀ ਸੋਵਰਨਿਟੀ ਨੂੰ ਭੰਗ ਕਰ, ਜੇ ਅਸੀਂ ਪ੍ਰੀਐਂਪਟ ਸਟ੍ਰਾਈਕ, ਇਹਨਾਂ ਨੇ ਨਵੀਂ ਟਰਮ ਕੋਇਨ ਕੀਤੀ ਪ੍ਰੀਐਂਪਟ ਸਟ੍ਰਾਈਕ। ਔਰ ਇਸੇ ਤਰ੍ਹਾਂ ਹੁਣ ਵੀ ਜੋ ਈਰਾਨ ਦਾ ਮੇਜਰ ਜਨਰਲ ਸੁਲੇਮਾਨ ਮਾਰਿਆ ਹੈ, ਠੀਕ ਹੈ ਵੀ ਗੱਲ ਰੁਕ ਗਈ, ਲੇਕਿਨ ਮਿਡਲ ਈਸਟ ਆਉਣ ਵਾਲੇ ਪੀਰੀਅਡ 'ਚ ਇੰਨੀਆਂ ਪ੍ਰੌਕਸੀਜ਼ ਜਿਹੜੇ ਮਿਲੀਸ਼ੀਆ ਹੈ ਉਹ ਈਰਾਨ ਦੇ ਥੱਲੇ ਹੋਏ, ਸਾਊਦੀ ਅਰੇਬੀਆ ਹੋਏ, ਅਮਰੀਕਾ ਦਾ ਇੰਟਰਸਟ ਹੋਏ, ਰਸ਼ੀਆ ਦਾ ਵੀ ਫੁੱਟ ਹੋਲਡ ਹੈ, ਚਾਈਨਾ, ਰਸ਼ੀਆ ਔਰ ਪਾਕਿਸਤਾਨ ਉਹ ਵੀ ਇੱਕ ਪੇਜ ਤੇ ਨੇ। ਸੋ ਕੁੱਲ ਮਿਲਾ ਕੇ ਜੇ ਅਸੀਂ ਦੇਖੀਏ ਕਿ ਵੀ ਦੁਨੀਆ 'ਚ ਜੇ ਤੁਸੀਂ ਇਨਸਾਨੀਅਤ ਨੂੰ, ਮਜ਼ਹਬ ਨੂੰ ਵੀ ਭੁੱਲ ਜਾਓ, ਰੇਸ, ਕਲਰ, ਦੂਜੇ ਸਭ ਨੂੰ ਭੁੱਲ ਜਾਓ, ਜੀ ਤਾਂ ਫਿਰ ਇਹ ਦੇਖੋ ਕਿ ਵੀ ਕੌਣ ਜ਼ਿੰਮੇਵਾਰ ਹੈ ਜਿਹੜਾ ਕਿ ਜਿੱਥੇ ਪੀਸ ਜਾਂ ਅਮਨ ਦੀ ਗੱਲ ਹੁੰਦੀ ਹੈ ਉਹਨੂੰ ਨਹੀਂ ਹੋਣ ਦਿੰਦੇ। ਇਹੀ ਮੁਲਕ ਬਿਲਕੁਲ ਜਿਨ੍ਹਾਂ ਦੇ ਇਹ ਕੋਈ ਗੋਭੀ ਵੇਚ ਕੇ ਸੁਪਰ ਪਾਵਰਾਂ ਨਹੀਂ ਬਣੇ ਹੋਏ, ਇਹਨਾਂ ਦੇ ਕੋਲ ਇਹਨਾਂ ਦੀ ਵੈਪਨ ਇੰਡਸਟਰੀ ਹੈ ਔਰ ਇਹਨਾਂ ਦਾ ਇੰਟਰਸਟ ਇਸ ਗੱਲ 'ਚ ਹੈ ਕਿ ਕਿਤੇ ਨਾ ਕਿਤੇ ਠੱਕਾ ਲੱਗਾ ਰਹੇ, ਇਧਰੋਂ ਉਹਦੀ ਮਦਦ ਕਰੋ। ਜਦੋਂ ਅਸੀਂ ਈਰਾਨ ਇਰਾਕ ਝਗੜੇ ਦੀ ਗੱਲ ਕਰਦੇ ਹਾਂ, ਖਮੀਨੀ 1979 'ਚ ਆਇਆ ਈਰਾਨ 'ਚ, ਸ਼ਾਹ ਆਫ ਈਰਾਨ ਜਿਹੜਾ ਇਹਨਾਂ ਦਾ ਪਪੜ ਸੀ ਉਹਨੂੰ ਉੱਥੋਂ ਕੱਢਿਆ। ਅਗਲੇ 1980 ਦੇ ਵਿੱਚ ਇਰਾਕ ਨੂੰ ਜਿਹੜਾ ਉਹਨੇ ਹਮਲਾ ਕਰਤਾ ਈਰਾਨ ਤੇ, 10 ਸਾਲ ਉਹ ਲੜਾਈ ਚੱਲੀ, 10 ਲੱਖ ਈਰਾਨੀ ਇੰਨੇ ਕਿ ਇਰਾਕੀ ਮਰੇ ਹੋਣਗੇ। ਜੀ ਹੁਣ ਇਰਾਕ ਨੂੰ ਹਥਿਆਰ ਜਿਹੜਾ ਉਹ ਅਮਰੀਕਾ, ਸਦਾਮ ਹੁਸੈਨ ਇਹਨਾਂ ਦਾ ਹੀ ਜਿਹੜਾ ਡਾਰਲਿੰਗ ਬॉय ਸੀ, ਬਲੂ ਆਈਡ ਬॉय। ਲੇਕਿਨ ਤੁਸੀਂ ਉਸ ਪੀਰੀਅਡ 'ਚ ਦੇਖੋ ਕਿ ਇਜ਼ਰਾਈਲ ਈਰਾਨ ਨੂੰ ਹਥਿਆਰ ਦੇ ਰਿਹਾ ਸੀ ਬਿਲਕੁਲ। ਔਰ ਅਮਰੀਕਾ ਜਿਹੜਾ ਇੱਕ ਵੱਡਾ ਸਕੈਂਡਲ ਜਿਸ ਨੂੰ ਹੁਣ ਬਾਅਦ ਦੇ ਵਿੱਚ ਉਹ ਐਕਸਪੋਜ਼ ਹੋਇਆ ਕਿ ਕਿਵੇਂ ਈਰਾਨ ਕੰਟਰਾ ਸਕੈਂਡਲ, ਕਿ ਕਿਵੇਂ ਅਮਰੀਕਾ ਜਿਹੜਾ ਹੈ ਉਹ ਸਾਊਥ ਅਮਰੀਕਨ ਦੇਸ਼ ਰਾਹੀਂ ਹਥਿਆਰ ਈਰਾਨ 'ਚ ਪਹੁੰਚਾ ਰਿਹਾ ਸੀ। ਸੋ ਕੁੱਲ ਮਿਲਾ ਕੇ ਲੜਾਈ ਕਿਸੇ ਦੀ ਹੋਏ, ਬੰਤਾ ਸਿੰਘ ਦੀ ਸੰਤਾ ਸਿੰਘ ਨਾਲ ਹੋਏ ਜਾਂ ਬੰਤਾ ਸਿੰਘ ਦੀ ਮੁਹੰਮਦੀਨ ਨਾਲ ਹੋਏ ਜਾਂ ਮੁਹੰਮਦੀਨ ਦੀ ਮੁਰਾਰੀ ਲਾਲ ਨਾਲ ਹੋਏ, ਲੈ ਦੇ ਕੇ ਤੁਸੀਂ ਦੇਖੋਗੇ ਕਿ ਉਹਦੇ ਪਿੱਛੇ ਇਹੀ ਤਾਕਤਾਂ ਨੇ, ਕਿਉਂਕਿ ਇਹਨਾਂ ਦਾ ਵੈਸਟਡ ਇੰਟਰਸਟ ਹੈ ਕਿ ਝਗੜੇ ਰਹਿਣ ਔਰ ਇਹਨਾਂ ਦੇ ਹਥਿਆਰ ਵਿਕਦੇ ਰਹਿਣ। ਗੁਰਿਲਿਆਂ ਨੂੰ ਵੀ ਇਹ ਦਿੰਦੇ ਨੇ ਜਿਹੜੀ, ਔਰ ਈਵਨ ਜਿਹਨੇ ਇੱਕ ਕੈਨੇਡੀਅਨ ਜਿਹੜਾ ਮੋਸਾਦ ਇਜ਼ਰਾਈਲ ਦੀ ਇੰਟੈਲੀਜੈਂਸ ਏਜੰਸੀ ਹੈ ਉਹਦਾ ਇੱਕ ਏਜੰਟ ਜਿਹੜਾ ਹੈ ਉਹ ਕੈਨੇਡੀਅਨ ਬਣ ਗਿਆ ਤੇ ਉਹਨੇ ਬਾਅਦ ਛੱਡਤੀ। ਉਹਨੇ ਕਿਤਾਬ ਲਿਖੀ ਹੈ ਬਾਈ ਦਾ ਵੇ ਆਫ ਡਿਸੈਪਸ਼ਨ ਵੀ ਵਿਨ ਦਾ ਵਾਰ। ਇਹ ਇਜ਼ਰਾਈਲ ਦੀ ਇੰਟੈਲੀਜੈਂਸ ਏਜੰਸੀ ਮੋਸਾਦ ਦਾ ਇਹ ਚਾਰਟਰ ਹੈ ਕਿ ਡਿਸੀਵ ਕਰਨਾ। ਔਰ ਉਹਦੇ 'ਚੋਂ ਕਿਤਾਬ ਜਿਹੜੀ ਗੱਲ ਸਾਡੇ ਸਾਊਥ ਏਸ਼ੀਅਨ ਕੰਟੈਕਸਟ ਲਈ ਇੰਪੋਰਟੈਂਟ ਸੀ, ਉਹਨੇ ਕਿਹਾ ਜੀ ਕਿ ਵੀ ਇੱਕ ਸਟੇਜ ਦੇ ਉੱਤੇ ਜਦੋਂ ਇਹ ਉਹ ਪੀਰੀਅਡ ਹੈ ਜਦੋਂ ਕਿ ਸ੍ਰੀਲੰਕਾ ਦੇ ਵਿੱਚ ਇੰਡੀਅਨ ਏਜੰਸੀਆਂ ਨੇ ਜਿਹਨਾਂ ਤਾਮਿਲਾਂ ਨੂੰ ਖੜਾ ਕੀਤਾ, ਗੁਰਿਲਿਆਂ ਨੂੰ ਲਿਟੇ, ਲਿਬਰੇਸ਼ਨ ਟਾਈਗਰਸ ਆਫ ਤਾਮਿਲ ਐਲਮ, ਜੀ ਉਹਨੇ ਕਿਹਾ ਜੀ ਵੀ ਇੱਕ ਪਾਸੇ ਤਾਂ ਉਹਨਾਂ ਨੂੰ ਜਿਹੜੀ ਹੈ ਮੋਸਾਦ ਇਜ਼ਰਾਈਲ ਦੀ ਇੰਟੈਲੀਜੈਂਸ ਏਜੰਸੀ ਉਹ ਟ੍ਰੇਨਡ ਕਰ ਰਹੀ ਸੀ ਲਿਟੇ ਵਾਲਿਆਂ ਨੂੰ ਕਿ ਸਮੁੰਦਰ ਦੇ ਵਿੱਚ ਮਾਈਨਸ ਕਿਵੇਂ ਵਿਛਾਉਣੀਆਂ ਨੇ, ਕਿਉਂਕਿ ਜਿਹੜੀਆਂ ਵਾਟਰ ਮਾਈਨਸ ਨੇ ਇੱਕ ਤਾਂ ਲੈਂਡ ਤੇ ਹੁੰਦੀਆਂ, ਕਿ ਵੀ ਉਹ ਉਹਨਾਂ ਦੇ ਗਰੁੱਪ ਆਏ ਹੋਏ ਸੀ। ਤੇ ਕਹਿੰਦੇ ਵੀ ਉਸ ਤੋਂ ਹੀ ਥੋੜੀ ਦੂਰੀ ਦੇ ਉੱਤੇ, ਅੱਧਾ ਕਿਲੋਮੀਟਰ ਦੂਰ ਇੱਕ ਥਾਂ ਦੇ ਉੱਤੇ ਜਿਹੜੀ ਸ੍ਰੀਲੰਕਾ ਦੀ ਆਰਮੀ ਸੀ, ਨੇਵੀ ਉਹਨਾਂ ਦੀ, ਉਹਨਾਂ ਨੂੰ ਮੋਸਾਦ ਵਾਲੇ ਟ੍ਰੇਨਡ ਕਰ ਰਹੇ ਸੀ ਕਿ ਵੀ ਜਿਹੜੀਆਂ ਮਾਈਨਸ ਜੇ ਵਿਛੀਆਂ ਹੋਣ ਪਾਣੀ 'ਚ ਤੇ ਉਹਨੂੰ ਕਿਵੇਂ ਕੱਢਣਾ, ਉਹਨੂੰ ਕਿਵੇਂ ਕਲੀਨ ਕਰਨਾ। ਸੋ ਉਹਨਾਂ ਤੋਂ ਵੀ ਪੈਸੇ ਲੈ ਰਹੇ ਸੀ, ਉਹਨਾਂ ਤੋਂ ਵੀ ਪੈਸੇ ਲੈ ਰਹੇ ਸੀ, ਉਹ ਵਿਛਾਣ ਦੇ, ਉਹਨਾਂ ਨੂੰ ਹਟਾਉਣ ਦੇ। ਸੋ ਕੁੱਲ ਮਿਲਾ ਕੇ ਅਸੀਂ ਦੇਖਦੇ ਹਾਂ ਵੀ ਜੇ ਸੱਚਮੁੱਚ ਜਿਹੜੀਆਂ ਤਾਕਤਾਂ ਨੇ ਇਹ ਚਾਹੁਣ ਕਿ ਦੁਨੀਆ ਦੇ ਵਿੱਚ ਪਰਮਾਨੈਂਟ ਅਮਨ ਕਰਨੇ ਤੇ ਕੋਈ ਵੱਡੀ ਗੱਲ ਨਹੀਂ ਹੈ। UN ਦਾ ਚਾਰਟਰ ਇੱਕ ਬੜਾ ਖੂਬਸੂਰਤ ਡਾਕੂਮੈਂਟ ਹੈ। ਉਹ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਗੱਲ ਵੀ ਕਰਦਾ ਹੈ, ਉਹ ਲੋਕਾਂ ਦੇ ਮੁੱਢਲੇ ਹੱਕਾਂ ਦੀ ਗੱਲ ਵੀ ਕਰਦਾ ਹੈ, ਮਜ਼ਹਬੀ ਆਜ਼ਾਦੀ, ਤੁਹਾਡੇ ਫੇਥ ਤੇ ਬੇਸ, ਤੁਹਾਡੇ ਕਲਰ ਔਰ ਦੂਜੇ ਤੇ ਕੋਈ ਡਿਸਕ੍ਰਿਮੀਨੇਸ਼ਨ ਨਾ ਹੋਏ। ਔਰ ਕੁੱਲ ਮਿਲਾ ਕੇ ਗੱਲ ਇਹ ਨਹੀਂ ਹੈ ਵੀ ਲਿਖਿਆ ਕੀ ਹੈ, ਗੱਲ ਇਹ ਹੈ ਵੀ ਉਹਨੂੰ ਇੰਪਲੀਮੈਂਟ ਕਿਵੇਂ ਕੀਤਾ ਜਾ ਰਿਹਾ। ਹੁਣ ਇਸ ਮੀਟ ਤੇ ਜਿਹਦਾ ਬੇਸ ਤਾਂ ਇਹ ਹੈ ਕਿ ਜੀ ਦੁਨੀਆ ਦੇ ਵਿੱਚ ਤੁਸੀਂ ਅਮਨ ਔਰ ਸਿਕਿਉਰਿਟੀ ਕਿਵੇਂ ਕਰਨੀ ਹੈ ਬੇਸਡ ਔਨ UN ਚਾਰਟਰ। ਪਾਕਿਸਤਾਨ ਦੇ ਐਂਬੈਸਡਰ ਨੇ UN ਦੇ ਵਿੱਚ ਮੁਨੀਰ ਅਕਰਮ, ਬਹੁਤ ਸੀਜ਼ਨਡ
ਡਿਪਲੋਮੈਟ ਹੈ, ਹਾਲਾਂ ਆਪਣੀ ਉਹ ਟਰਮ ਪੂਰੀ ਕਰ ਚੁੱਕਾ ਹੈ। ਔਰ ਇਸ ਤੋਂ ਪਹਿਲਾਂ ਮਲੀਆ ਲੋਧੀ UN 'ਚ ਐਂਬੈਸਡਰ ਸੀ, ਔਰ ਉਹਨੂੰ ਜਦੋਂ ਇਮਰਾਨ ਖਾਨ ਇੱਥੋਂ ਵਿਜ਼ਿਟ ਤੋਂ ਬਾਅਦ ਗਏ, ਫੌਰਨ ਅਗਲਾ ਆਰਡਰ ਸੀ ਮਲੀਆ ਲੋਧੀ ਦੀ ਥਾਂ ਦੇ ਉੱਤੇ ਮੁਨੀਰ ਅਕਰਮ ਨੂੰ ਲਾਇਆ। ਬਹੁਤ ਸੀਜ਼ਨਡ ਹੈ, ਮੈਨੂੰ ਵੀ ਇੱਕ ਦੀ ਵਾਰ ਮਿਲਣ ਦਾ ਮੌਕਾ ਮਿਲਿਆ, ਔਰ ਬਹੁਤ ਚੰਗੀ ਡਰਾਫਟਿੰਗ ਹੁੰਦੀ ਹੈ ਉਹਦੀ ਅਦਰਵਾਈਜ਼ ਵੀ, ਔਰ ਆਪਣੇ ਲੌਬੀ ਵੀ। ਸੋ ਹੁਣ ਮੁਨੀਰ ਅਕਰਮ ਨੇ ਇਸ UN ਦੇ ਸਿਕਿਉਰਿਟੀ ਕੌਂਸਲ ਮੀਟ ਦੇ ਵਿੱਚ ਜਿਹੜੀ ਗੱਲ ਉਹਨਾਂ ਨੇ ਲਿਆਂਦੀ, ਜ਼ਾਹਰ ਹੈ ਕਸ਼ਮੀਰ ਦੀ ਗੱਲ ਉਹਨਾਂ ਨੇ ਕੀਤੀ, ਔਰ ਉਹਨਾਂ ਨੇ ਕਿਹਾ ਕਿ ਐਬਰੋਗੇਟ ਕੀਤਾ ਆਰਟੀਕਲ 370 ਕਮਿਊਨੀਕੇਸ਼ਨ ਲਾਕਡਾਊਨ ਇਨ ਕਸ਼ਮੀਰ and referred to Wing Commander Abhinandan Vardhaman, who was captured by Pakistan after an aerial combat in February last year, after New Delhi had conducted counter-terror operations in Pakistan's Balakot. ਔਰ ਇਹ ਕਹਿ ਕੇ ਜਿਹੜੀ ਗੱਲ ਉਹਨਾਂ ਨੇ ਕਹੀ, ਔਰ ਬਿਲਕੁਲ ਠੀਕ ਹੈ, ਜਦੋਂ ਅਸੀਂ ਬਤੌਰੇ ਸਿੱਖ, ਕਿਉਂਕਿ ਅਸੀਂ ਪਾਕਿਸਤਾਨ ਔਰ ਭਾਰਤ ਦੇ ਵਿਚਾਲੇ ਸਾਡੀ ਸਿੱਖ ਸਿਵਲਾਈਜੇਸ਼ਨ ਹੈ ਵਾਘਾ ਤੋਂ ਜਮਨਾ ਤੱਕ, ਔਰ ਇਹ ਸਾਨੂੰ ਨਜ਼ਰ ਆਉਂਦਾ ਹੈ, ਹਾਲਾਂਕਿ ਬਹੁਤ ਵੱਡਾ ਹਿੱਸਾ ਸਿੱਖ ਲੀਡਰਸ਼ਿਪ ਦਾ ਉੱਥੇ ਹੋਣ ਜਾਂ ਓਵਰਆਲ ਬਾਹਰ ਵੀ ਹੋਣ, ਕਿਸੇ ਨੂੰ ਕੋਈ ਨਹੀਂ ਉੱਥੇ ਜੋ ਚੱਲ ਰਿਹਾ ਉਹਨੂੰ ਲੱਗਦਾ ਵੀ ਇਹ ਜਿਹੜੀ ਹੈ ਅੱਗ ਗਵਾਂਢੀਆਂ ਤੇ ਲੱਗੀ ਹੈ, ਇਹ ਸਾਨੂੰ ਕੋਈ ਫਰਕ ਨਹੀਂ ਪੈਂਦਾ। ਮੈਨੂੰ ਕਿਉਂ ਕਸ਼ਮੀਰ ਡੀਅਰ ਹੈ, ਮੈਨੂੰ ਕਿਉਂ ਉਸ ਖਿੱਤੇ ਦੀ ਪੀੜ ਹੈ, ਕਿਉਂਕਿ ਮੈਂ ਸਮਝਦਾ ਹਾਂ ਵੀ ਅਲਟੀਮੇਟਲੀ ਜਿਸ ਡਾਇਰੈਕਸ਼ਨ ਵੱਲ ਗੱਲ ਜਾ ਰਹੀ ਹੈ, ਭਾਰਤ ਦੇ ਵਿੱਚ ਤਾਕਤ ਹਕੂਮਤ ਜਿਨ੍ਹਾਂ ਲੋਕਾਂ ਦੇ ਹੱਥ 'ਚ ਹੈ, ਜਿਨ੍ਹਾਂ ਗੁੰਡਿਆਂ ਦੇ ਹੱਥ 'ਚ ਹੈ, ਜਿਨ੍ਹਾਂ ਨੂੰ ਕੋਈ ਪਤਾ ਨਹੀਂ ਹੈ ਕਿ ਜਿਹੜੀ ਤਬਾਹੀ ਕੀ ਹੁੰਦੀ ਹੈ। ਔਰ ਪਿਛਲੇ ਦਿਨਾਂ 'ਚ ਇੱਕ ਉਹਨਾਂ ਦਾ ਹੁਣ ਕਿਸ ਕਿਸਮ ਦੀ ਗੁੰਡਾਗਰਦੀ ਹੈ ਯੂਨੀਵਰਸਿਟੀਆਂ 'ਚ ਕਰ ਰਹੇ ਨੇ, ਕੀ ਇਹਨਾਂ ਨੇ ਉੱਥੇ ਜਾਮੀਆ ਮਿਲੀਆ 'ਚ ਕੀਤਾ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ 'ਚ ਵੜ ਕੇ ਕੀ ਕੀਤਾ, ਔਰ ਹੁਣ ਜੇ ਕੇਸ ਰਜਿਸਟਰ ਕੀਤੇ ਨੇ 12-13 ਚੋਂ ਤਾਂ 8-9 ਉਹੀ ਨੇ, ਉਹਨਾਂ 'ਚੋਂ ਆਰੂਸੀ ਘੋਸ਼ ਜਿਹੜੀ ਉਹਨਾਂ ਦੀ ਸਟੂਡੈਂਟ ਲੀਡਰ ਹੈ, ਜਿਨ੍ਹਾਂ ਨੂੰ ਜਿਹਦਾ ਸਿਰ ਫਾੜ ਕੇ ਉਹਦੇ 20 ਟਾਂਕੇ ਲੱਗੇ ਹੋਏ ਨੇ, ਉਹ ਮੇਨ ਕਲਪਰੇਟ ਹੈ ਕਿ ਉਹ ਹਾਲਾਂ 3 ਘੰਟੇ ਉਹ ਗੁੰਡੇ ਉਹਦੇ ਅੰਦਰ ਰਹੇ ਨੇ, ਪੁਲਿਸ ਉੱਥੇ ਹੈ, ਲੇਕਿਨ ਜਿਨ੍ਹਾਂ ਨੂੰ ਕੁੱਟਿਆ ਗਿਆ ਹੈ ਉਹਨਾਂ ਦਾ ਹੀ, ਔਰ ਉਹਨਾਂ ਦਾ ਇੱਕ BJP ਦਾ ਪ੍ਰੋਮਿਨੈਂਟ ਲੀਡਰ ਜਿਹਦੀ ਵੀਡੀਓ ਘੁੰਮ ਰਹੀ ਆ, ਉਹ ਕਹਿ ਰਿਹਾ ਵੀ ਅਜੇ ਤਾਂ ਅਸੀਂ ਯੂਨੀਵਰਸਿਟੀਆਂ 'ਚ ਮਾਰਿਆ, ਅਸੀਂ ਘਰਾਂ 'ਚ ਵੜ ਕੇ ਵੀ ਮਾਰਾਂਗੇ, ਔਰ ਅਸੀਂ ਚੁਰਾਹਿਆਂ ਦੇ ਵਿੱਚ ਜਿਹੜਾ ਤੁਸੀਂ ਬੋਲ ਕੇ ਦਿਖਾਓ ਮੋਦੀ ਔਰ ਅਮਿਤ ਸ਼ਾਹ ਦੇ ਖਿਲਾਫ, ਅਸੀਂ ਚੁਰਾਹਿਆਂ 'ਚ ਤੁਹਾਨੂੰ ਜਿਉਂਦੇ ਅੱਗ ਲਾ ਦਿਆਂਗੇ। ਹੁਣ ਇੱਕ ਪਾਸੇ ਉਹ ਸਿਸਟਮ ਜਿਨ੍ਹਾਂ ਦੇ ਲਈ ਹਿਊਮਨ ਲਾਈਫ ਕੋਈ ਮੈਟਰ ਨਹੀਂ ਕਰਦੀ, ਉਹਨਾਂ ਲਈ ਗਾਂ ਦਾ ਗੋਹਾ ਮੈਟਰ ਕਰਦਾ ਹੈ, ਗਾਂ ਦਾ ਮੂਤਰ ਮੈਟਰ ਕਰਦਾ ਹੈ। ਕਿਸੇ ਇੱਕ ਨੇ ਕਿਹਾ ਸੀ, ਕਹਿੰਦਾ ਕੋਈ ਗਊ ਮਾਤਾ, ਕੋਈ ਕਾਲੀ ਮਾਤਾ, ਕੋਈ ਦੁਰਗਾ ਮਾਤਾ, ਕੋਈ ਭਾਰਤ ਮਾਤਾ ਆਪਣੀਆਂ ਮਾਵਾਂ ਘਰੋਂ ਕੱਢੀਆਂ ਹੋਈਆਂ। ਇਹਨੂੰ ਪੁੱਛੋ ਮੋਦੀ ਨੂੰ ਕਿ ਵੀ ਇਹਦਾ ਕੀ ਫੈਮਿਲੀ ਅਪਬ੍ਰਿੰਗਿੰਗ, ਜਿਹਦਾ ਕੀ ਪਰ ਉਹਨਾਂ ਨੇ ਆਪਣਾ ਝੂਠ ਇਸ ਖੂਬਸੂਰਤੀ ਨਾਲ ਲੋਕਾਂ ਨੂੰ ਵੇਚਿਆ ਹੋਇਆ ਹੈ ਕਿ ਅਲਟੀਮੇਟਲੀ ਉਹ ਸਮਝਦੇ ਨੇ ਵੀ ਇੰਟਰਨੈਸ਼ਨਲ ਪਲੇਟਫਾਰਮ ਦੇ ਉੱਤੇ ਵੀ ਉਹ ਆਪਣੀ ਗੁੰਡਾ ਅਪਰੋਚ ਰਾਹੀਂ ਜੋ ਚਾਹਣ ਉਹ ਕਰਨ। ਹੁਣ ਮੁਨੀਰ ਅਕਰਮ ਨੇ ਪਾਕਿਸਤਾਨ ਦੇ ਐਂਬੈਸਡਰ ਨੇ ਲਿਆਂਦਾ, ਕੋਈ ਵੀ ਜਿਹੜਾ ਜੈਨੂਨ ਹੈ, ਜਦੋਂ ਤੁਸੀਂ 80 ਲੱਖ ਲੋਕ ਲਾਕਡਾਊਨ ਕੀਤੇ ਹੋਏ ਨੇ, ਇਹ ਕੋਈ ਝੂਠ ਹੈ? US ਕਾਂਗਰਸ ਦੀਆਂ ਹੀਅਰਿੰਗਸ ਇਹਦੇ ਉੱਤੇ ਹੋਈਆਂ ਨੇ ਹੁਣ, ਲੇਕਿਨ ਇਹਦਾ ਜਵਾਬ, ਔਰ ਤੁਸੀਂ ਇਹਨਾਂ ਦੀ ਹਕੂਮਤ ਦਾ, ਮੈਨੂੰ ਯਾਦ ਹੈ ਕਿ ਜਦੋਂ ਪੰਜਾਬ ਦੇ ਵਿੱਚ ਹਜ਼ਾਰਾਂ ਸਿੱਖ ਨੌਜਵਾਨ ਮਾਰੇ ਜਾ ਰਹੇ ਸੀ 1992 ਤੋਂ 1994-95 ਤੱਕ, 50,000 ਤੋਂ ਜ਼ਿਆਦਾ ਸਿੱਖ ਨੌਜਵਾਨ ਝੂਠੇ ਪੁਲਿਸ ਮੁਕਾਬਲਿਆਂ 'ਚ KP ਗਿੱਲ ਔਰ ਬੁੱਚੜ ਬੇਅੰਤ ਉਹਨਾਂ ਦੀ ਜੋੜੀ ਨੇ ਮਾਰੇ। ਔਰ ਉਦੋਂ ਹਾਲਾਂਕਿ ਨਰਸਿਮਹਾ ਰਾਓ ਦੀ ਸਰਕਾਰ ਸੀ, ਔਰ ਇੱਕ ਡੈਲੀਗੇਸ਼ਨ ਜਦੋਂ ਕਿ ਇਹਨਾਂ ਦੀ ਹਿਊਮਨ ਰਾਈਟ ਕੌਂਸਲ ਦੇ ਵਿੱਚ ਜਨੀਵਾ ਦੇ ਵਿੱਚ ਉਦੋਂ ਮੰਗ ਹੋਈ ਕਿ ਭਾਈ ਇਹ ਸਿੱਖਾਂ ਨਾਲ ਕੀ ਹੋ ਰਿਹਾ ਹੈ ਔਰ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਹੋ ਰਹੀਆਂ ਨੇ, ਔਰ ਉਹਨਾਂ ਨੇ ਜਿਹੜਾ ਡੈਲੀਗੇਸ਼ਨ ਭੇਜਿਆ ਇੰਡੀਅਨ ਗਵਰਨਮੈਂਟ ਨੇ ਉੱਥੇ ਇਹ ਰਿਪਰੈਜ਼ੈਂਟ ਕਰਨ ਦੇ ਲਈ ਕਿ ਜੀ ਉੱਥੇ ਮਾਈਨੋਰਿਟੀਜ਼ ਬਿਲਕੁਲ ਸੇਫ ਨੇ। ਉਹਦੇ 'ਚ ਉਸ ਡੈਲੀਗੇਸ਼ਨ ਨੂੰ ਲੀਡ ਕਰ ਰਿਹਾ ਸੀ ਮਨਮੋਹਨ ਸਿੰਘ, ਜਿਹੜਾ ਮਿਨਿਸਟਰ ਸੀ ਨਰਸਿਮਹਾ ਰਾਓ ਦੀ ਗਵਰਨਮੈਂਟ 'ਚ। ਉਹਦਾ ਡਿਪਟੀ ਲੀਡਰ ਸੀ ਫਾਰੂਕ ਅਬਦੁੱਲਾ, ਜਿਹੜਾ ਕਿ ਉਸ ਵੇਲੇ ਜੰਮੂ ਕਸ਼ਮੀਰ ਦਾ ਚੀਫ ਮਿਨਿਸਟਰ ਸੀ। ਔਰ ਕਿਉਂਕਿ ਦਲਿਤ ਲੌਬੀ ਵੀ ਬੜੀ ਸਟਰੋਂਗ ਸੀ ਉਸ ਪੀਰੀਅਡ 'ਚ, ਉਹਨਾਂ ਨੇ ਇੱਕ ਮੂਵ ਚਲਾਇਆ ਹੋਇਆ ਸੀ ਕਿ ਜਿਹੜਾ ਜ਼ਾਤ ਪਾਤੀ ਸਿਸਟਮ ਹੈ ਇਹਨੂੰ ਅਪਾਰਥਾਈਡ ਮੰਨਿਆ ਜਾਏ, ਜਿਵੇਂ ਸਾਊਥ ਅਫਰੀਕਾ ਦੇ ਵਿੱਚ ਅਪਾਰਥਾਈਡ। ਔਰ ਉਹਨੂੰ ਜਿਹੜਾ ਉਸ ਡੈਲੀਗੇਸ਼ਨ ਦੇ ਵਿੱਚ ਜਗਜੀਵਨ ਰਾਮ, ਇਹ ਵੱਡਾ ਮਿਨਿਸਟਰ ਰਿਹਾ ਦਲਿਤ ਇੰਦਰਾ ਨਹਿਰੂ ਦੇ ਜ਼ਮਾਨੇ ਤੋਂ, ਉਹਨੂੰ ਉਹਦੀ ਡਾਟਰ ਜਿਹੜੀ ਹੈ ਮੀਰਾ ਕੁਮਾਰੀ ਉਹਦਾ ਨਾਮ ਸੀ, ਬਾਅਦ ਸਪੀਕਰ ਵੀ ਰਹੀ, ਉਹ ਦਲਿਤਾਂ ਵੱਲੋਂ ਰਿਪਰੈਜ਼ੈਂਟ ਕਰ ਰਹੇ ਸੀ। ਹੁਣ ਮਨਮੋਹਨ ਸਿੰਘ ਉੱਥੇ ਖਲੋ ਕੇ ਕਹਿੰਦਾ ਜੀ ਮੈਂ ਸਿੱਖ ਹਾਂ ਔਰ ਉੱਥੇ ਬਹੁਤ ਬੜਾ ਸਾਡਾ ਵੱਡਾ ਡੈਮੋਕ੍ਰੇਸੀ ਹੈ ਔਰ ਕੁਛ ਨਹੀਂ ਹੋ ਰਿਹਾ। ਫਾਰੂਕ ਅਬਦੁੱਲਾ ਕਹਿੰਦਾ ਜੀ ਮੈਂ ਮੁਸਲਮਾਨ ਹੈ, ਮੁਸਲਮਾਨ ਬਿਲਕੁਲ ਠੀਕ ਠਾਕ ਨੇ, ਦੇਖੋ ਸਾਨੂੰ ਤਾਂ ਆਰਟੀਕਲ 370 ਮਿਲਿਆ ਹੋਇਆ।
ਤੇ ਉਹ ਜਿਹੜੀ ਮੀਰਾ ਕੁਮਾਰੀ ਜਗਜੀਵਨ ਰਾਮ ਦੀ ਉਹ ਕਹਿੰਦੇ ਜੀ ਬਿਲਕੁਲ ਅਸੀਂ ਦੇਖੋ ਕਨਸਟੀਟਿਊਸ਼ਨ ਦੀ ਰਿਜ਼ਰਵੇਸ਼ਨ ਹੈ ਸਾਡੇ ਲਈ ਔਰ ਦੂਜੇ ਬਿਲਕੁਲ। ਸੋ ਮਤਲਬ ਇਹ ਜਿਹੜੀ ਇੰਡੀਅਨ ਸਟੇਟ ਦੀ ਸਟ੍ਰੈਟਜੀ ਹੈ ਕਿ ਕਿਵੇਂ ਉਹ ਮਾਈਨੋਰਿਟੀਜ਼ ਵਿੱਚੋਂ ਹੀ ਉਹ ਚਿਹਰੇ ਇਸਤੇਮਾਲ ਕਰਦੇ ਨੇ। ਔਰ ਜਦੋਂ ਮੁਨੀਰ ਅਕਰਮ ਹੁਣ ਇਹਨਾਂ ਦਾ ਇੰਡੀਆ ਨੇ ਜਿਹੜਾ ਯੂਨਾਈਟਿਡ ਨੇਸ਼ਨ 'ਚ ਆਪਣਾ ਪਰਮਾਨੈਂਟ ਰਿਪਰੈਜ਼ੈਂਟੇਟਿਵ ਬਣਾਇਆ ਹੋਇਆ ਜਿਹਨੂੰ ਐਂਬੈਸਡਰ ਵੀ ਕਹਿੰਦੇ ਨੇ, ਉਹ ਸੈਯਦ ਅਕਬਰੂਦੀਨ ਹੈ, ਮੁਸਲਮਾਨ ਚਿਹਰਾ। ਪਰ ਇਹ ਸਾਊਦ ਅਕਬਰੂਦੀਨ ਦਾ ਪਿਓ ਵੀ ਜਿਹੜਾ ਪਹਿਲਾਂ ਐਕੈਡੈਮਿਸ਼ੀਅਨ ਸੀ ਉਸ ਤੋਂ ਬਾਅਦ ਉਹਨੂੰ ਐਂਬੈਸਡਰ ਵਗੈਰਾ ਲਾਇਆ। ਔਰ ਜਿਹੜੀ ਗੰਦੀ ਸਟੇਟਮੈਂਟ ਇਹਨੇ ਅਕਬਰੂਦੀਨ ਨੇ ਉੱਥੇ ਕੀਤੀ ਮੁਨੀਰ ਅਕਰਮ ਦੇ ਉਸ ਕਹਿਣ ਤੋਂ ਬਾਅਦ, ਉਹ ਇਹ ਕਹਿੰਦਾ ਹੈ ਕਿ ਵਨ ਡੈਲੀਗੇਸ਼ਨ that epitomizes the dark arts has yet again displayed its wares by peddling falsehood earlier today. These we dismiss with disdain. ਉਹ ਕਹਿੰਦਾ ਜੀ ਇੱਕ ਡੈਲੀਗੇਸ਼ਨ ਨੇ ਆਪਣੀ ਜਿਹੜਾ ਗੰਦ ਖਿਲਾਰਿਆ ਔਰ ਉਹਦੇ ਚ ਉਹਦਾ ਹੈਡਲਾਈਨ ਹੀ ਖਬਰ ਦੀ ਹੈ ਕਿ ਪਾਕਿਸਤਾਨ ਐਪੀਟੋਮਾਈਜ਼ਸ ਡਾਰਕ ਆਰਟਸ, ਨੋ ਟੇਕਰਸ ਫॉर ਇਟਸ ਮਾਲਵੇਅਰ। ਹੁਣ ਮਾਲਵੇਅਰ ਹੈ ਜਿਵੇਂ ਅਸੀਂ ਸੌਫਟਵੇਅਰ ਕਹਿੰਦੇ ਹਾਂ, ਜਿਵੇਂ ਅਸੀਂ ਹਾਰਡਵੇਅਰ ਕਹਿੰਦੇ ਡਰਟ ਤੋਂ, ਕਿ ਵੀ ਇਹ ਪਾਕਿਸਤਾਨ ਦਾ ਡਰਟ ਹੈ, ਇਹਨੂੰ ਅਸੀਂ ਨਹੀਂ ਬਾਏ ਕਰਦੇ। ਔਰ ਇਹ ਜਿਹੜਾ ਡਾਰਕ ਆਰਟਸ ਹੈ, ਹੁਣ ਜ਼ਾਹਰ ਹੈ ਕਿ ਵੀ ਉਹਦੇ ਚੋਂ ਕੋਈ ਨਿਕਲਣਾ ਤਾਂ ਨਹੀਂ ਹੁੰਦਾ, ਲੇਕਿਨ ਪਾਕਿਸਤਾਨ ਨੇ ਆਪਣਾ ਮੌਕਫ ਜ਼ਰੂਰ ਪੇਸ਼ ਕੀਤਾ ਕਿ ਭਾਈ ਉੱਥੇ ਲੋਕਡਾਊਨ ਕੀਤਾ ਹੋਇਆ, ਲੋਕਾਂ ਦੀਆਂ ਬੇਸਿਕ ਫਰੀडम्स ਨਹੀਂ ਨੇ। ਲੇਕਿਨ ਮੈਂ ਇਹ ਸਮਝਦਾ ਵੀ ਉਹ ਮੁਲਕ ਜਿੱਥੇ ਅੱਜ 200 ਮਿਲੀਅਨ ਮੁਸਲਮਾਨ, ਜੇ ਤੁਸੀਂ ਪਿਛਲੇ 2014 ਤੋਂ ਰਿਕਾਰਡ ਹੀ ਦੇਖੋ, ਜੇ ਪਿੱਛੇ ਨਾ ਵੀ ਜਾਈਏ, ਮੋਦੀ ਦੀ ਪਹਿਲੀ ਟਰਮ ਔਰ ਹੁਣ ਦੇ 7-8 ਮਹੀਨੇ ਦੇਖੀਏ, ਹੰਡਰਡਸ ਆਫ ਲਿੰਚਿੰਗਸ, ਬਿਲਕੁਲ ਯੂਪੀ ਦੇ ਵਿੱਚ ਥਾਊਜ਼ੈਂਡਸ ਆਫ ਐਨਕਾਊਂਟਰਸ ਯੋਗੀ ਦੇ ਥੱਲੇ ਜਿਹੜੇ ਮੈਕਸਿਮਮ ਮੁਸਲਮਾਨਾਂ ਔਰ ਦਲਿਤਾਂ ਦੇ ਨੇ। ਔਰ ਜਿਸ ਤੇਜ਼ੀ ਦੇ ਨਾਲ ਉਹਨਾਂ ਦੇ ਅਨਡੈਮੋਕ੍ਰੈਟਿਕ ਲਾਅ, ਕਿਉਂਕਿ ਜਦੋਂ ਅਸੀਂ ਅੱਜ ਇਹ ਗੱਲ ਕਰ ਰਹੇ ਹਾਂ ਨਾਲ ਦੀ ਨਾਲ ਇਹ ਖਬਰ ਹੈ ਕਿ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਕਮਸ ਇਨਟੂ ਇਫੈਕਟ। ਪਹਿਲਾਂ ਇਹ ਸਿਟੀਜ਼ਨਸ਼ਿਪ ਅਮੈਂਡਮੈਂਟ ਬਿੱਲ ਸੀ, ਫਿਰ ਪਾਸ ਹੋਇਆ, ਪ੍ਰੈਜ਼ੀਡੈਂਟ ਨੇ ਸਾਈਨ ਕੀਤੇ, ਫਿਰ ਉਹਨੂੰ ਹੁੰਦਾ ਹੈ ਵੀ ਲਾਗੂ ਉਦੋਂ ਹੁੰਦਾ ਜਦੋਂ ਨੋਟੀਫਿਕੇਸ਼ਨ ਹੁੰਦੀ ਹੈ। ਸੋ ਅਜੇ ਪ੍ਰੈਜ਼ੀਡੈਂਟ ਦਾ ਸਾਈਨ ਹੋ ਕੇ ਪਿਆ ਸੀ ਔਰ ਤੁਸੀਂ ਦੇਖੋ ਵੀ ਭਾਰਤ ਭਰ ਦੇ ਵਿੱਚ ਡੈਮੋਨਸਟ੍ਰੇਸ਼ਨ ਚੱਲ ਰਹੇ ਨੇ, ਲੱਖਾਂ ਲੋਕ ਸੜਕਾਂ ਤੇ ਨੇ, ਪਰ ਉਹਨਾਂ ਨੇ ਉਸ ਨੂੰ ਨੋਟੀਫਾਈ ਕਰ ਦਿੱਤਾ ਹੈ ਅੱਜ। ਔਰ ਉਹਨਾਂ ਨੂੰ ਇਹ ਕਿਹਾ ਕਿ ਵੀ ਇਹ 10 ਜਨਵਰੀ ਤੋਂ ਜਿਹੜਾ ਇਹ ਇੰਪਲੀਮੈਂਟ ਹੋਏਗਾ। ਹੁਣ ਜ਼ਾਹਰ ਹੈ ਕਿ ਵੀ ਇੱਕ ਪਾਸੇ ਉਹ ਲਾਅ ਜਿਹੜਾ ਆਪਣੇ ਕਨਸਟੀਟਿਊਸ਼ਨ ਦੀ ਵਾਇਓਲੇਸ਼ਨ ਕਰਦੇ, ਇੰਡੀਅਨ ਕਨਸਟੀਟਿਊਸ਼ਨ ਹਰ ਇੱਕ ਨੂੰ ਮਜ਼ਹਬ ਦੇ ਨਾਂ ਤੇ ਤਾਂ ਵੰਡਦਾ ਹੀ ਨਹੀਂ ਹੈ। ਹੁਣ ਇਹ ਜਿਹੜਾ ਐਕਟ ਹੈ ਇਹ ਮਜ਼ਹਬ ਦੇ ਨਾਂ ਦੇ ਉੱਤੇ ਡਿਸਾਈਡ ਕਰੇਗਾ ਕਿ ਕਿਹਨੂੰ ਬਾਹਰੋਂ ਆਉਣ ਵਾਲੇ ਨੂੰ ਅਸਾਈਲਮ ਦੇਣੀ ਹੈ 2014 ਤੋਂ ਜਿਹੜੇ ਪਹਿਲਾਂ ਆਏ ਨੇ। ਲੇਕਿਨ ਤੁਸੀਂ ਦੇਖੋ ਵੀ ਇੱਕ ਪਾਸੇ ਕਿਸ ਹੱਦ ਤੱਕ ਇਹ ਜ਼ਲਾਲਤ ਹੁੰਦੀ ਹੈ, ਜ਼ਲੀਲ। ਇਹ ਸੈਯਦ ਅਕਬਰੂਦੀਨ ਵਰਗੇ ਜ਼ਲੀਲ ਲੋਕ ਜਿਹੜੇ ਆਪਣੇ ਲੋਕਾਂ ਦੇ, ਔਰ ਇਹ ਜਿਵੇਂ ਮੈਂ ਅਕਸਰ ਕਈ ਵਾਰ ਇਸ ਨੂੰ ਸ਼ਾਇਦ ਮੈਂਸ਼ਨ ਕੀਤਾ ਹੋਇਆ ਕਿ ਅਫਰੀਕਾ ਦੀ ਇਹ ਕਹਾਣੀ ਹੈ ਉਹਨਾਂ ਦੀ ਪ੍ਰੋਵਰਬ ਕਿ ਵੀ ਇੱਕ ਜੰਗਲ ਦੇ ਵਿੱਚ ਇੱਕ ਲੱਕੜਹਾਰਾ ਜਿਹੜਾ ਉਹ ਵੁੱਡਕਟਰ ਉਹ ਆਇਆ, ਉਹਨੇ ਦੇਖਿਆ, ਉਹਨੇ ਕਿਹਾ ਵਾਹ 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 ਕੀ ਦਰਖਤ ਨੇ। ਉਹਨੇ ਕਿਹਾ ਜੀ ਕੱਲ੍ਹ ਨੂੰ ਮੈਂ ਇਹਨਾਂ ਨੂੰ ਕੱਟਣਾ ਸ਼ੁਰੂ ਕਰਾਂਗਾ। ਦਰਖਤਾਂ ਨੇ ਕਿਹਾ ਵੀ ਨਹੀਂ, ਅਸੀਂ ਤੇਰੀ ਕਿਵੇਂ ਹਿੰਮਤ ਹੈ, ਅਸੀਂ ਤਾਂ ਇੱਕ ਦੂਸਰੇ ਦੇ ਨਾਲ ਭਰਾਵਾਂ ਵਾਂਗ ਹੈ ਕਿ ਇਸ ਜੰਗਲ ਦੇ ਵਿੱਚ ਸਾਨੂੰ। ਉਹਨੇ ਕਿਹਾ ਕੋਈ ਗੱਲ ਨਹੀਂ। ਔਰ ਨੈਕਸਟ ਡੇ ਜਦੋਂ ਹੋਇਆ ਕਿ ਵੀ ਉਸੇ ਹੀ ਜਿਹੜਾ ਜੰਗਲ ਦੀ ਲੱਕੜ ਦਾ ਇੱਕ ਦਸਤਾ ਬਣਾ ਕੇ ਉਸ ਦੇ ਕੁਹਾੜੀ ਦੇ ਨਾਲ ਉਹ ਕੱਟ ਰਿਹਾ ਸੀ, ਤੇ ਉਹ ਦਰਖਤ ਵੀ ਕਹਿੰਦੇ ਤੂੰ ਸਾਨੂੰ ਨਹੀਂ ਸੀ ਮਾਰ ਸਕਦਾ, ਪਰ ਇਹ ਸਾਡਾ ਹੀ ਭਰਾ ਜਿਹੜਾ ਤੇਰੀ ਕੁਹਾੜੀ ਦਾ ਜਿਹੜਾ ਉਹ ਦਸਤਾ ਬਣੇ। ਸੋ ਜ਼ਾਹਰ ਹੈ ਵੀ ਜਿਹੜੇ ਲੋਕ ਆਪਣੇ ਲੋਕਾਂ ਨੂੰ ਮਾਰਨ ਦੇ ਲਈ, ਔਰ ਇਹ ਹਰ ਕੌਮ ਦੇ ਵਿੱਚ ਅੰਗਰੇਜ਼ਾਂ ਦੇ ਵੇਲੇ, ਕਿਸੇ ਵੇਲੇ ਵੀ ਅੰਗਰੇਜ਼ ਇੰਡੀਆ 'ਚ 30,000 ਤੋਂ ਜ਼ਿਆਦਾ ਨਹੀਂ ਸੀ, 33 ਕਰੋੜ ਦੇ ਉੱਤੇ ਹਕੂਮਤ ਕਿਵੇਂ ਕੀਤੀ, ਉਹੀ ਲੋਕ ਜਿਹੜੇ ਰਾਏ ਬਹਾਦਰ, ਸਰਦਾਰ ਬਹਾਦਰ ਸਰ ਸੀ, ਅੱਜ ਅਸੀਂ ਦੇਖ ਰਹੇ ਹਾਂ ਕੈਪਟਨ ਅਮਰਿੰਦਰ ਹੋਏ, ਪ੍ਰਕਾਸ਼ ਬਾਦਲ ਹੋਏ, ਉਹ ਸਾਰੀ ਨਸਲ ਜਿਹੜੀ ਹੈ ਇਹ ਕੌਣ ਨੇ, ਉਹਨਾਂ ਦੇ ਸ਼ੋਅ ਬॉय ਨੇ। ਇਸੇ ਤਰ੍ਹਾਂ ਇਹ ਸੈਯਦ ਅਕਬਰੂਦੀਨ ਵਰਗੇ ਜਿਹਨੂੰ ਇਹ ਪਤਾ ਕੱਲ ਨੂੰ ਜਿਹੜੀਆਂ ਮੌਬਸ ਨੇ ਲਿੰਚ ਕਰਨਾ ਉਹਦੇ 'ਚ ਉਹਦਾ ਮੁੰਡਾ ਵੀ ਹੋ ਸਕਦਾ ਹੈ, ਜਿਸ ਬੱਚੀ ਦੇ ਨੂੰ ਡਿਸਆਨਰ ਕਰਨਾ ਉਹਦੇ 'ਚ ਉਹਦੀ ਬੇਟੀ ਵੀ ਹੋ ਸਕਦੀ ਹੈ। ਪਰ ਅੱਜ ਇਹ ਅਹੁਦਾ, ਇਹ ਤਨਖਾਹ ਔਰ ਭਾਰਤ ਦਾ ਜਿਹੜਾ ਰਵੱਈਆ ਇਹਦੇ ਬਾਵਜੂਦ ਕਿ ਇੰਟਰਨੈਸ਼ਨਲ ਕਮਿਊਨਿਟੀ ਨੂੰ ਨਹੀਂ ਪਤਾ ਹੈ ਵੀ ਉੱਥੇ ਡੈਮੋਕ੍ਰੇਸੀ ਦੇ ਨਾਂ ਥੱਲੇ ਕੀ ਹੁੰਦਾ ਹੈ। ਔਰ ਜਿਸ ਈਵਨ ਜੇ ਅਮਰੀਕਾ ਦਾ ਕਮਿਸ਼ਨ ਹੈ, US ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम,
ਉਹਨਾਂ ਨੂੰ ਜਾਣ ਦੀ ਆਗਿਆ ਨਹੀਂ ਹੈ। ਜਿਸ ਮੋਦੀ ਨੂੰ 2002 ਤੋਂ 2014 ਤੱਕ ਅਮਰੀਕਾ, ਇੰਗਲੈਂਡ, ਕੈਨੇਡਾ ਦਾ ਵੀਜ਼ਾ ਨਹੀਂ ਸੀ, ਕਿ ਇਹਨੇ ਡਿਨਾਈ ਕੀਤਾ ਹੋਇਆ ਸੀ ਕਿ ਬਈ ਇਹਨੇ ਹਜ਼ਾਰਾਂ ਮੁਸਲਮਾਨ ਮਾਰੇ ਨੇ, ਅੱਜ ਉਹ ਜਿਹੜਾ ਉਹਦੇ ਲਈ ਰੈੱਡ ਕਾਰਪੇਟ ਵਿਛਦਾ। ਕਿਉਂਕਿ ਅਲਟੀਮੇਟਲੀ ਇਹ ਜਦੋਂ ਪੰਜਾਬ ਦੇ ਹਵਾਲੇ ਨਾਲ ਵੀ ਇੱਕ ਗੱਲ, ਜਦੋਂ ਪੰਜਾਬ ਦੇ ਵਿੱਚ ਕਿਲਿੰਗਸ ਹੋ ਰਹੀਆਂ ਸੀ ਤਾਂ ਕਿਸੇ ਸਿਆਣੇ ਨੇ ਕਿਹਾ ਸੀ ਕਿ ਵੀ ਲੋਕ ਲਾਸ਼ਾਂ ਗਿਣਦੇ ਨੇ ਤੇ ਇਹ ਵੋਟਾਂ ਗਿਣਦੇ ਨੇ। ਜੀ। ਤੇ ਅੱਜ ਅਸੀਂ ਇਹੀ ਕੁਝ ਦੇਖ ਰਹੇ ਹਾਂ ਕਿ ਵੀ ਇਹ ਡਾਲਰ ਗਿਣ ਰਹੇ ਨੇ ਕਿ ਵੀ ਜੀ ਇਹਨਾਂ ਦੀਆਂ ਕਾਰਪੋਰੇਟ ਅਮਰੀਕਾ ਅਨਹਿੰਡਰਡ ਐਕਸੈਸ, ਕਿਵੇਂ ਲੁੱਟਣਾ ਹੈ ਲੋਕਾਂ ਨੂੰ, ਕਿਵੇਂ ਹਥਿਆਰ ਵੇਚਣੇ ਨੇ। ਔਰ ਇਹ ਜਿਹੜੀ ਟੈਂਸ਼ਨ ਬਹੁਤਿਆਂ ਨੂੰ ਲੱਗਦਾ ਹੈ ਕਿ ਜੀ ਇਹ, ਮੈਨੂੰ ਇਹ ਨਜ਼ਰ ਆ ਰਿਹਾ ਹੈ ਕਿ ਵੀ ਨੈਕਸਟ ਜਿਹੜੀ ਕੋਈ ਵੀ ਇਸ ਕਿਸਮ ਦੀ, ਕਿਉਂਕਿ ਕਸ਼ਮੀਰ ਦਾ ਮੁੱਦਾ ਇਹ ਸਮਝਦੇ ਨੇ ਵੀ ਲੋਕਾਂ ਨੂੰ ਤੁਸੀਂ ਕਰਕੇ ਉਹ ਬਿਲਕੁਲ ਚੁੱਪ ਕੀਤੇ ਹੋਏ ਨੇ। ਔਰ ਜਿਵੇਂ ਇਹਨਾਂ ਦਾ ਹੀ ਰਾਹ ਦਾ ਔਰ ਇੰਟੈਲੀਜੈਂਸ ਬਿਊਰੋ ਦਾ ਚੀਫ ਰਿਹਾ ਅਮਰਜੀਤ ਦੁਲਟ, ਉਹ ਪਿੱਛੇ ਜੇ ਇਹਨਾਂ ਦਾ ਮਿਲਟਰੀ ਲਿਟਰਰੀ ਫੰਕਸ਼ਨ ਸੀ ਚੰਡੀਗੜ੍ਹ ਦੇ ਵਿੱਚ, ਉਹਨੇ ਕਿਹਾ ਕਿ ਕਸ਼ਮੀਰੀਆਂ ਦਾ ਜਿਹੜਾ ਹੈ ਦਿਸ ਇਜ਼ ਅ ਸਾਇਲੈਂਟ ਪ੍ਰੋਟੈਸਟ ਐਂਡ ਦਿਸ ਸਾਇਲੈਂਸ ਕੈਨ ਬੀ ਬਿਫੋਰ ਸਟਾਰਮ। ਸਮੁੰਦਰ ਬਾਰੇ ਅਕਸਰ ਇਹ ਕਿਹਾ ਜਾਂਦਾ ਹੈ ਕਿ ਜਦੋਂ ਸਮੁੰਦਰ ਦੇ ਵਿੱਚ ਤੂਫਾਨ ਆਉਂਦਾ ਹੈ ਉਸ ਤੋਂ ਪਹਿਲਾਂ ਇੱਕ ਕਿਸਮ ਦੀ ਉੱਥੇ ਚੁੱਪੀ ਹੋ ਜਾਂਦੀ ਹੈ ਜੀ। ਹੁਣ ਇਸ ਸਾਰੇ ਨੂੰ ਜੇ ਅਸੀਂ ਕੁੱਲ ਕੰਟੈਕਸਟ ਦੇ ਵਿੱਚ ਦੇਖੀਏ ਕਿ ਵੀ ਇਹ ਨਹੀਂ ਹੈ ਕਿ ਗਵਾਂਢੀ ਚੁੱਪ ਬੈਠੇ ਨੇ। ਹੁਣ ਜਿਹੜੀ ਮੇਨ ਖਬਰ, ਕਿਉਂਕਿ ਇੰਡੀਅਨ ਮੀਡੀਆ 'ਚ ਜੇ ਖਬਰ ਕਿਤੇ ਲੱਗੀ ਵੀ ਹੈ, ਨਾ ਹੀ ਉੱਥੇ ਕਿਸੇ ਦੀ ਇੰਟੈਗ੍ਰਿਟੀ ਹੈ ਕਿ ਵੀ ਉਹਨਾਂ ਨੇ, ਨਾ ਹੀ ਬਹੁਤਿਆਂ ਦੀ ਲਿਆਕਤ ਹੈ, ਬਹੁਤੇ ਉਹੀ ਵਿਕੇ ਹੋਏ ਨੇ। ਹੁਣ ਇਹ ਖਬਰ ਹੈ ਕਿ ਵੀ ਚਾਈਨਾ ਔਰ ਪਾਕਿਸਤਾਨ ਨਾਰਥ ਅਰੇਬੀਅਨ ਸੀ ਦੇ ਵਿੱਚ 9 ਰੋਜ਼ਾ ਜਿਹੜੀਆਂ ਨੇ ਮੈਗਾ ਨੇਵਲ ਐਕਸਰਸਾਈਜ਼ ਕਰ ਰਹੇ ਨੇ। ਪੂਰਾ ਉਹਨਾਂ ਦਾ ਉਹਦੇ ਜਿਹੜਾ ਪੈਰਾਫਰਨੀਲੀਆ ਹੈ ਉਹ ਇਸਤੇਮਾਲ ਹੋ ਰਿਹਾ। ਹੁਣ ਇਹ ਜਿਹੜਾ ਨਾਰਥ ਅਰੇਬੀਅਨ ਸੀ ਹੈ ਬੜਾ ਇੰਪੋਰਟੈਂਟ ਹੈ। ਹੁਣ ਤੱਕ ਜਦੋਂ ਵੀ ਰਸ਼ੀਆ ਦੇ ਹਵਾਲੇ ਨਾਲ ਗੱਲ ਹੁੰਦੀ ਸੀ ਕਿ ਜਦੋਂ ਅਫਗਾਨਿਸਤਾਨ ਦੇ ਉੱਤੇ ਸੋਵੀਅਤ ਯੂਨੀਅਨ ਆਇਆ ਤੇ ਗੱਲ ਕਹੀ ਜਾਂਦੀ ਸੀ ਜੀ ਉਹਨਾਂ ਦਾ ਡ੍ਰੀਮ ਹੈ ਕਿ ਵੀ ਦੇ ਵਾਂਟ ਟੂ ਕਮ ਟੂ ਦਾ ਵਾਰਮ ਵਾਟਰਸ ਆਫ ਇੰਡੀਅਨ ਓਸ਼ਨ। ਜਿਹੜਾ ਹੁਣ ਇੰਡੀਅਨ ਓਸ਼ਨ ਹੈ ਉਹਦਾ ਪਾਣੀ ਗਰਮ ਹੈ, ਉਹਨੂੰ ਵਾਰਮ ਵਾਟਰਸ ਨੇ ਉਸਦੇ। ਲੇਕਿਨ ਚਾਈਨਾ ਤਾਂ ਆਲਰੇਡੀ ਵਾਰਮ ਵਾਟਰਸ ਤੱਕ ਪਹੁੰਚ ਗਿਆ, ਜਿਹੜਾ ਅਰੇਬੀਅਨ ਸੀ ਔਰ ਇੰਡੀਅਨ ਓਸ਼ਨ ਦਾ ਮੇਲ ਹੈ। ਔਰ ਗਵਾਦਰ ਪੋਰਟ, ਹੁਣ ਗਵਾਦਰ ਪੋਰਟ ਜਿਹੜੀ ਚਾਈਨਾ ਨੇ ਆਲਮੋਸਟ $60 ਬਿਲੀਅਨ, ਜਿਹੜਾ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਹੈ ਉਹ ਉੱਥੇ ਤੱਕ ਲੈ ਕੇ ਜਾਂਦਾ ਹੈ। ਚਾਈਨਾ ਨੇ ਆਪਣਾ ਅਲਟਰਨੇਟ ਵੀ ਲੱਭਿਆ ਔਰ ਬਾਈ ਰੋਡ ਵੀ ਅਸੀਂ ਦੇਖਦੇ ਹਾਂ, ਕੋਰਾਕਰਮ ਰੋਡ ਵੀ ਹੈ। ਹੁਣ ਇਹ ਨੇਵਲ ਐਕਸਰਸਾਈਜ਼ ਕਿਉਂਕਿ ਆਲਰੇਡੀ ਅਮਰੀਕਾ ਇੰਡੀਆ ਨੂੰ ਬਿਲਟ ਕਰ ਰਿਹਾ ਔਰ ਜਿਉਂ ਹੀ ਇਹ ਚਾਈਨਾ ਪਾਕਿਸਤਾਨ ਦੀਆਂ ਨੇਵਲ ਐਕਸਰਸਾਈਜ਼ ਚੱਲ ਰਹੀਆਂ ਨੇ, ਖਬਰ ਹੈ ਇੰਡੀਆ ਡਿਪਲੋਇਜ਼ 에ਅਰਕ੍ਰਾਫਟ ਕੈਰੀਅਰ INS ਵਿਕਰਮਾਦਿੱਤਿਆ ਇਨ ਅਰੇਬੀਅਨ ਸੀ ਐਮਿਡ ਚਾਈਨਾ ਪਾਕ ਨੇਵਲ ਡਰਿਲ। ਹੁਣ ਇਹ ਜਿਹੜਾ ਵਿਕਰਮਾਦਿੱਤਿਆ ਇਹ ਇਹਨਾਂ ਨੇ ਰਸ਼ੀਆ ਤੋਂ ਲਿਆ, ਉਹ ਉਹਨਾਂ ਨੇ ਡਿਪਲੋਏ ਕੀਤਾ, ਜਿਹਦਾ ਕਿ ਬੜਾ ਵੱਡਾ ਜਿਹੜਾ ਹੈ ਉਹ ਹੈ। ਔਰ ਇਹ ਜਿਹੜੀਆਂ ਐਕਸਰਸਾਈਜ਼ਸ ਨੇ ਜਦੋਂ ਅਸੀਂ ਦੇਖਦੇ ਹਾਂ, ਚਾਈਨਾ ਦੀ ਐਕਸੈਸ ਹਾਰਨ ਆਫ ਅਫਰੀਕਾ, ਡਿਜੀਬੁਤੀ ਉਹਨਾਂ ਦਾ ਬੇਸ ਹੈ ਔਰ ਇਸ ਸਾਰੇ ਦੇ ਨਾਲ ਇੰਡੀਆ ਪ੍ਰਵੋਕ ਕਰ ਰਿਹਾ। ਹੁਣ ਇਹ ਜਿਹੜੀ ਆਪਣੀ ਪ੍ਰੋਕਸੀ ਵਾਰ ਹੈ, ਅਮਰੀਕਾ ਇੰਡੀਆ ਨੂੰ ਅੱਗੇ ਕਰਕੇ ਚਾਈਨਾ ਦੇ ਗਲ ਪਾਉਣਾ ਚਾਹੁੰਦਾ, ਉਹਨਾਂ ਦੇ ਨਾਲ ਉਹਨਾਂ ਦਾ ਬਿਜ਼ਨਸ ਵੀ ਟਿਪ ਆਫ ਚੱਲ ਰਿਹਾ ਜਿਹੜਾ। ਹੁਣ ਇਸ ਸਾਰੇ ਚੋਂ ਕਿਉਂ ਨਜ਼ਰ ਨਹੀਂ ਆਉਂਦਾ ਬਹੁਤਿਆਂ ਨੂੰ ਕਿ ਵੀ ਇਹ ਜਿਹੜੀਆਂ ਇਸ ਕਿਸਮ ਦੀਆਂ ਟੈਂਸ਼ਨਸ ਹੁੰਦੀਆਂ ਨੇ ਜਾਂ ਇਸ ਕਿਸਮ ਦੀਆਂ ਜਿਹੜੀਆਂ ਐਕਟੀਵਿਟੀਜ਼ ਹੁੰਦੀਆਂ ਇਹ ਅਲਟੀਮੇਟਲੀ ਕਿੱਥੇ ਲੀਡ ਕਰਦੀਆਂ। ਹੁਣ ਇਹਨਾਂ ਦੇ ਇੰਟਰਸਟ ਨੇ ਉੱਥੇ ਕਨਫਰੰਟ ਕਰਨ ਦੇ, ਪਰ ਨਾਲ ਦੀ ਨਾਲ ਇਹ ਡਿਪਲੋਮੇਸੀ ਦਾ ਜਿਹੜਾ ਉਹ ਝਾੜੂ ਵੀ ਫੇਰਦੇ ਨੇ। ਔਰ ਇਹੀ ਖਬਰ ਨਾਲ ਹੈ ਕਿ ਹੁਣ ਜਿਹੜੀ ਸਾਊਥ ਏਸ਼ੀਆ ਔਰ ਸੈਂਟਰਲ ਏਸ਼ੀਆ ਨੂੰ ਡੀਲ ਕਰਦੀ ਹੈ ਬੀਬੀ ਐਲਿਸ ਜੀ ਵੈਲਸ ਅਮਰੀਕਾ ਦੀ, ਉਹ ਜਾ ਰਹੀ ਹੈ। ਉਹਨੇ ਸਭ ਤੋਂ ਪਹਿਲਾਂ ਸ੍ਰੀਲੰਕਾ ਜਾਣਾ 13 ਤੇ 14 ਜਨਵਰੀ ਨੂੰ 2 ਦਿਨ, ਫਿਰ ਉਹ ਦਿੱਲੀ ਆ ਰਹੀ ਹੈ 19 ਤੋਂ ਜਿਹੜਾ ਉਹਨਾਂ ਨੇ 15 ਤੋਂ 18 ਤੱਕ 3 ਦਿਨ, ਉੱਥੋਂ ਫਿਰ ਉਹਨੇ ਇਸਲਾਮਾਬਾਦ ਫਲਾਈ ਕਰਨਾ 19 ਤੋਂ 22 ਤੱਕ। ਔਰ ਕਰਨਾ ਕਰਾਣਾ ਕੀ ਹੈ, ਇਹੀ ਕੁਛ ਕਿ ਵੀ ਉਹਨੂੰ ਉਹ ਕੁਛ ਕਹਿਣਾ ਜੋ ਉਹ ਸੁਣਨਾ ਚਾਹੁੰਦੇ ਨੇ, ਉਹਨਾਂ ਨੂੰ ਉਹ ਕੁਛ ਕਹਿਣਾ ਜੋ ਉਹ ਸੁਣਨਾ ਚਾਹੁੰਦੇ ਨੇ। ਔਰ ਇਨ ਦਾ ਐਂਡ ਆਫ ਦਾ ਡੇ ਅਸੀਂ ਆਲਰੇਡੀ ਬਰਬਾਦੀ ਦੇਖੀ। ਅਸੀਂ ਇਹ ਵੀ ਦੇਖਿਆ ਜਦੋਂ ਅਸੀਂ ਹੁਣ ਈਰਾਨ ਔਰ ਅਮਰੀਕਾ ਦੇ ਟਿਫ ਦੀ ਗੱਲ ਕਰਦੇ ਹਾਂ ਕਿ ਆਇਤੁੱਲਾ ਖਮੀਨੀ ਦੇ ਇਰਾਨੀਅਨ ਰਜੀਮ ਨੂੰ, ਉਸ ਤੋਂ ਪਹਿਲਾਂ ਸ਼ਾਹ ਆਫ ਈਰਾਨ ਨੂੰ ਕਿੰਨੇ ਦਹਾਕੇ ਉਹ ਇਸਤੇਮਾਲ ਹੁੰਦੇ ਰਹੇ। ਔਰ ਜਦੋਂ ਖਮੀਨੀ ਨੇ ਉਹਨੂੰ ਕੱਢਿਆ ਬਾਹਰ, ਉਸ ਤੋਂ ਪਹਿਲਾਂ ਹੀ ਉਹ ਲੌਂਗ ਵਕੇਸ਼ਨ ਦੇ ਨਾਂ ਤੇ ਨਿਕਲਿਆ ਸੀ। ਅਮਰੀਕਾ ਨੇ ਉਹਨੂੰ ਈਵਨ ਮੈਡੀਕਲ ਇਲਾਜ ਕਰਾਉਣ ਦੇ ਲਈ ਵੀ ਅਮਰੀਕਾ ਨਹੀਂ ਰਹਿਣ ਦਿੱਤਾ।
ਔਰ ਉਹ ਥਾਂ ਤੇ ਭਟਕਦਾ ਰਿਹਾ ਔਰ ਇਵੇਂ ਹੀ ਮਰਿਆ। ਫਿਰ ਜੇ ਉਹਨਾਂ ਨੇ ਦੇਖਿਆ ਵੀ ਹੁਣ ਖਮੀਨੀ ਪਾਵਰਫੁਲ ਹੈ, ਉਹਨਾਂ ਨੇ ਸਦਾਮ ਹੁਸੈਨ 10 ਸਾਲ ਈਰਾਨ ਦੇ ਗਲ ਪਿਆ ਰਿਹਾ। ਈਰਾਨ ਦੇ ਵੀ ਸਾਲ ਬਾਅਦ 1988-99 ਚ ਮਰ ਗਿਆ ਖਮੀਨੀ ਵੀ। ਫਿਰ ਸਦਾਮ ਹੁਸੈਨ ਦਾ ਕੀ ਹਾਲ ਕੀਤਾ, ਥੱਲੋਂ ਹੋਲ ਚੋਂ ਜਾ ਕੇ ਕੱਢਿਆ, ਥੱਲੇ ਵੜਿਆ ਹੋਇਆ ਸੀ ਲੋਕੇ, ਉਹਨੂੰ ਤਬਾਹ ਬਰਬਾਦ ਕਰ। ਹਾਲਾਂਕਿ ਇਹੀ ਇਹਨਾਂ ਦਾ ਹੀ ਜਿਹੜਾ ਉਹ ਡਾਰਲਿੰਗ ਸੀ। ਹੁਣ ਇਨ ਦਾ ਐਂਡ ਜਦੋਂ ਵੀ ਇਹ ਸਾਡੇ ਮੁਲਕ ਵੀ ਜਿਹੜੇ ਗਰੀਬੀ ਦੇ ਮਾਰੇ ਹੋਏ ਨੇ, 40% ਤੋਂ ਜ਼ਿਆਦਾ ਬਿਲੋ ਦਾ ਪਾਵਰਟੀ ਲਾਈਨ ਹੈ, ਸਭ ਤੋਂ ਜ਼ਿਆਦਾ ਕੋਹੜ ਦੇ ਮਰੀਜ਼ ਨੇ, ਸਭ ਤੋਂ ਜ਼ਿਆਦਾ HIV ਹੈ, ਕੁੱਲ ਮਿਲਾ ਕੇ ਕ੍ਰਾਈਮ ਕਿੱਥੇ ਹੈ, ਲੋਕਾਂ ਦੀਆਂ ਮੁੱਢਲੀਆਂ ਅਨਇੰਪਲੋਇਮੈਂਟ ਦਾ ਲੈਵਲ ਕੀ ਹੈ, ਬਜਾਏ ਕਿ ਇਹ ਮੁਲਕ ਆਪਣੇ ਲੋਕਾਂ ਦੀਆਂ ਪ੍ਰੋਬਲਮਸ ਦੇ ਉੱਤੇ। ਔਰ UN ਚਾਰਟਰ ਇੱਕ ਬੜਾ ਕਲੀਅਰ ਡਾਕੂਮੈਂਟ ਜਿਹਦੇ ਥੱਲੇ ਤੁਸੀਂ ਜਿਹੜੇ ਤੁਹਾਡੇ ਟਕਰਾਅ ਦੇ ਮੁੱਦੇ ਨੇ ਉਹਨਾਂ ਨੂੰ ਤੁਸੀਂ ਰਿਜ਼ੋਲਵ ਕਰ ਸਕਦੇ ਹੋ। ਲੇਕਿਨ ਇਨ ਦਾ ਐਂਡ ਆਫ ਦਾ ਡੇ ਇਹ ਸਾਰੇ ਹੀ ਮਦਾਰੀ ਵੱਡੇ ਨੇ ਔਰ ਇਹ ਸਾਰੇ ਹੀ ਕੋਈ ਬਾਂਦਰ ਦਾ ਨਾਚ ਕਰਦਾ ਹੈ, ਕੋਈ ਰਿਛ ਦਾ ਨਾਚ ਕਰਦਾ ਹੈ। ਔਰ ਮੈਨੂੰ ਇਹ ਨਜ਼ਰ ਆ ਰਿਹਾ ਵੀ ਜਿਸ ਡਾਇਰੈਕਸ਼ਨ 'ਚ ਇਹ ਗੱਲ ਜਾ ਰਹੀ ਹੈ, ਅਲਟੀਮੇਟਲੀ ਸਾਡਾ ਖਿੱਤਾ ਜਿਹੜਾ ਉਹ ਉਸ ਆਪਸੀ ਇਹਨਾਂ ਦੀ ਪ੍ਰੋਕਸੀ ਵਾਰ ਦਾ ਜਿਹੜਾ ਉਹ ਬੈਟਲਫੀਲਡ ਬਣੇਗਾ। ਔਰ ਇਹਦੇ ਚੋਂ ਸਾਡੀ ਸਿਵਲਾਈਜੇਸ਼ਨ ਕਿਸੇ ਪਾਸਿਓਂ ਵੀ ਕੋਈ ਵੀ ਕੁਛ ਕਰਦੇ, ਅਸੀਂ ਇਹਨਾਂ ਦੇ ਵਿਚਾਲੇ ਸੈਂਡਵਿਚ ਹੈ ਔਰ ਸਾਡੀ ਤਬਾਹ ਬਰਬਾਦੀ ਹੋਏਗੀ। ਪਰ ਅਫਸੋਸ ਕਿ 30 ਮਿਲੀਅਨ ਸਿੱਖ ਕੌਮ ਜਿਸ ਦੇ ਨਾਲ ਇਹ ਸਾਰਾ ਹੋਣ ਜਾਣਾ ਹੈ ਸਾਡੇ ਖਿੱਤੇ 'ਚ, ਸਾਡੇ ਲਈ ਦੋਵੇਂ ਪਾਸੇ ਹੀ, ਇੱਧਰ ਵੀ ਸਾਡੀ ਹਿਸਟਰੀ ਔਰ ਸਾਡਾ ਵਿਰਸਾ ਹੈ, ਦੂਸਰੇ ਪਾਸੇ ਵੀ ਸਾਡੀ ਹਿਸਟਰੀ ਔਰ ਸਾਡਾ ਵਿਰਸਾ ਹੈ। ਉਹੀ ਲੋਕ, ਉਹੀ ਜ਼ਬਾਨ, ਉਹੀ ਤਹਿਜ਼ੀਬ ਔਰ ਇਹੀ ਬਰਬਾਦੀਆਂ ਅਸੀਂ ਪਹਿਲੇ ਪੀਰੀਅਡ 'ਚ ਵੀ 65 ਹੋਏ, 71 ਹੋਏ ਦੇਖੀਆਂ ਨੇ। ਲੇਕਿਨ ਇਸ ਦੇ ਬਾਵਜੂਦ ਇੱਕ ਵੱਡਾ ਹਿੱਸਾ ਸਾਡਾ ਵੀ ਗਫਲਤ ਦੀ ਨੀਂਦ ਸੁੱਤਾ ਹੋਇਆ ਹੈ। ਸੋ ਇਹਨਾਂ ਹਾਲਾਤਾਂ 'ਚ ਅਸੀਂ ਦੇਖ ਰਹੇ ਹਾਂ ਕਿ UN ਵੀ ਉਹ ਇੱਕ ਇਸ ਕਿਸਮ ਦੀ ਬਿਆਨਬਾਜ਼ੀਆਂ ਦਾ ਫੋਰਮ ਜ਼ਰੂਰ ਬਣਿਆ, ਲੇਕਿਨ ਕੋਈ ਇਫੈਕਟਿਵ ਮੇਜਰ UN ਦਾ ਜਾਂ ਉਹਨਾਂ ਦੀ ਸਿਕਿਉਰਿਟੀ ਕੌਂਸਲ ਦਾ ਜਾਂ ਉਹਨਾਂ ਦੇ ਜਿਹੜੇ ਵੱਡੇ ਇਹਨਾਂ ਦੇ 5 ਬੈਠੇ ਹੋਏ ਨੇ ਬ੍ਰਾਹਮਣ, ਇਹਨਾਂ ਦਾ ਕੋਈ ਰੋਲ ਨਹੀਂ ਹੈ ਕਿਉਂਕਿ ਇਹੀ ਪੋਲਿਟਿਕਸ ਇਹਨਾਂ ਨੂੰ ਸੂਟ ਕਰਦਾ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਪਹਿਲਾ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਰਹਿੰਦੇ ਇਸ਼ੂ ਆਪਾਂ ਆਫਟਰ ਦਾ ਬ੍ਰੇਕ ਡਿਸਕਸ ਕਰਦੇ ਹਾਂ। ਇੱਥੇ ਲੈਣੇ ਆ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਇੱਕ ਪੰਥਕ ਚੈਨਲ ਹੈ। TV84 ਸਿੱਖਾਂ, ਕਸ਼ਮੀਰੀਆਂ ਤੇ ਭਾਰਤੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈਨੇਨੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।